ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਉਸ ਤੋਂ ਬਾਅਦ ਸਪਾਂਸਰਸ ਦਾ ਕਰਾਂਗੇ ਧੰਨਵਾਦ। ਖਾਲਸਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਗਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕਾਲ ਕਰਕੇ ਤੁਸੀਂ ਆਪਣਾ ਜਿਹੜਾ ਕੋਈ ਵੀ ਕਾਰੋਬਾਰ ਹੈ ਸਪਾਂਸਰ ਕਰਵਾ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਟੌਪਿਕ ਹੈ, ਸਾਡਾ ਜਿਹੜਾ ਮਸਲਾ ਹੈ, ਉਸ ਮਸਲੇ ਦੇ ਨਾਲ ਅਸੀਂ ਸਾਰੇ ਹੀ ਤਕਰੀਬਨ ਜਦੋਂ ਅਸੀਂ ਇੱਥੇ ਆ ਕੇ ਉਤਰਦੇ ਹਾਂ ਜਾਂ ਇਸ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਦਾਖਲ ਹੁੰਦੇ ਹਾਂ ਤਾਂ ਸਾਰੇ ਹੀ ਉਹਨਾਂ ਮਸਲਿਆਂ ਦੇ ਨਾਲ ਦੋ ਚਾਰ ਹੁੰਦੇ ਆ। ਅੱਜ ਦਾ ਸਾਂਝੀ ਸਾਥ ਦਾ ਟੌਪਿਕ ਹੈ ਕਿ ਅਮਰੀਕਾ ਦੇ ਵਿੱਚ ਪਹੁੰਚ ਕੇ ਕਾਗਜ਼, ਹਰ ਤਰ੍ਹਾਂ ਦੇ ਡਾਕੂਮੈਂਟ, ਜਿਹਨੂੰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਕਾਗਜ਼ ਪੱਤਰ ਵੀ ਕਹਿ ਦਿੰਦੇ ਹਾਂ, ਉਹ ਤਿਆਰ ਕਿਵੇਂ ਕਰਾਈਏ ਤੇ ਕੀ ਉਹਦਾ ਪ੍ਰੋਸੈਸ ਹੈ ਤੇ ਕਿਵੇਂ ਉਹ ਤਿਆਰ ਹੁੰਦੇ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਹਿੱਸੇਦਾਰੀ ਪਾ ਸਕਦੇ ਹੋ ਕਿ ਤੁਸੀਂ ਪਹਿਲੀ ਵਾਰ ਜਦੋਂ ਆਪਣੇ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟ ਜਦੋਂ ਤਿਆਰ ਕਰਾਏ ਸੀ, ਮੰਨ ਲਓ ਸੋਸ਼ਲ ਸਿਕਿਉਰਿਟੀ ਜਾਂ ਉਸ ਤੋਂ ਬਾਅਦ ਕੈਲੀਫੋਰਨੀਆ ਦੀ ਆਈਡੀ ਜਾਂ ਕਿਸੇ ਵੀ ਰਾਜ ਦੀ ਆਈਡੀ ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਰਹਿ ਰਹੇ ਹੋ, ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ, ਤਾਂ ਉਸੇ ਦਰਮਿਆਨ ਕੋਈ ਰੌਚਕ ਘਟਨਾ, ਕੋਈ ਇਹੋ ਜਿਹੀ ਗੱਲ ਜਿਹਦੀ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਤਾਂ ਗੱਲ ਹੀ ਕੁਛ ਨਹੀਂ ਸੀ, ਐਵੇਂ ਉਲਝੇ ਰਹੇ, ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਹਰਜੋਤ ਸਿੰਘ ਖਾਲਸਾ ਜੀ, ਮੇਰਾ ਪਹਿਲਾ ਸਵਾਲ ਇਹੀ ਹੈ ਕਿ ਅਮਰੀਕਾ ਜਦੋਂ ਬੰਦਾ ਫਲਾਈਟ ਤੋਂ ਉਤਰਦਾ ਹੈ, ਸੈਨ ਫਰਾਂਸਿਸਕੋ ਉਤਰ ਗਿਆ, ਲਾਸ ਏਂਜਲਸ, ਜਿੱਥੇ ਕਿਤੇ ਵੀ ਉਤਰ ਗਿਆ, ਜਦੋਂ ਉਤਰ ਕੇ ਉਹ ਆਪਦੇ ਕਿਸੇ ਮਿੱਤਰ ਪਿਆਰੇ ਕੋਲੇ ਪਹੁੰਚਦਾ ਜਾਂ ਜਿੱਥੇ ਉਹਦਾ ਟਿਕਾਣਾ ਹੁੰਦਾ ਉੱਥੇ ਪਹੁੰਚਦਾ ਹੈ, ਅਗਲੇ ਦਿਨ ਉਹਨੂੰ ਸਭ ਤੋਂ ਪਹਿਲਾਂ ਕਿਹੜੇ ਡਾਕੂਮੈਂਟ ਦੀ ਲੋੜ ਪੈਂਦੀ ਹੈ? ਜੀ ਬਿਲਕੁਲ। ਸੋ ਪ੍ਰਵੀਨ ਜੀ, ਆਪਾਂ ਗੱਲ ਚਲੋ ਚਾਹੇ ਸੈਨ ਫਰਾਂਸਿਸਕੋ ਉਤਰ ਗਿਆ, ਚਾਹੇ ਮੈਕਸੀਕੋ ਬਾਰਡਰ ਤੋਂ ਆ ਗਿਆ, ਜੀ ਤੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਇਹੀ ਆ ਵੀ ਤੁਹਾਡਾ ਵਰਕ ਪਰਮਿਟ, ਜੇ ਲੀਗਲੀ ਆਏ ਹੈਗੇ ਆ, ਕੋਈ ਪਰਮਾਨੈਂਟ ਰੈਜ਼ੀਡੈਂਟ ਆਏ ਆ, ਕੋਈ ਸਟੂਡੈਂਟ ਆਇਆ, ਕੋਈ ਵਿਜ਼ਟਰ ਵੀਜ਼ੇ ਤੇ ਆਇਆ, ਕਿਸੇ ਨੇ ਪੋਲੀਟੀਕਲ ਅਸਾਈਲਮ ਲੈਣਾ, ਜਦੋਂ ਤੁਹਾਡਾ ਅਪਲਾਈ ਹੋ ਗਿਆ, ਵਰਕ ਪਰਮਿਟ ਆ ਗਿਆ, ਉਸ ਤੋਂ ਬਾਅਦ ਫਿਰ ਤੁਸੀਂ ਸੋਸ਼ਲ ਸਿਕਿਉਰਿਟੀ ਅਪਲਾਈ ਕਰਨੀ ਆ। ਤੇ ਸੋਸ਼ਲ ਜੀ ਸਿਕਿਉਰਿਟੀ ਤੋਂ ਬਾਅਦ ਬਹੁਤ ਸਾਰੇ ਇਸ਼ੂਜ਼ ਆ, ਕਿਉਂਕਿ ਜਦੋਂ ਨਵਾਂ ਇਮੀਗ੍ਰੈਂਟ ਬੰਦਾ ਆਉਂਦਾ ਯੂਐਸਏ 'ਚ, ਉਹਨੂੰ ਕੁਛ ਨਹੀਂ ਪਤਾ ਹੁੰਦਾ ਵੀ ਕਿੱਦਾਂ ਜੌਬ ਲੱਭਣੀ ਆ, ਕਿੱਦਾਂ ਡਰਾਈਵਿੰਗ ਲਾਇਸੈਂਸ ਬਣਾਉਣਾ ਆ, ਆਈਡੀ ਬਣਾਉਣਾ ਆ, ਕਿੱਥੋਂ ਹੈਲਪ ਲੈਣੀ ਆ। ਕਈ ਵਾਰੀ ਤਾਂ ਰਿਸ਼ਤੇਦਾਰ ਵੀ ਹੈਲਪ ਕਰ ਦਿੰਦੇ, ਕਈ ਵਾਰੀ ਨਹੀਂ ਵੀ ਕਰਦੇ, ਕਈ ਵਾਰੀ ਪੁੱਠੀ ਸਲਾਹ ਵੀ ਦਿੰਦੇ ਹੈਗੇ ਆ। ਸੋ ਜੀ ਬਹੁਤ ਸਾਰੇ ਟੌਪਿਕ ਆ। ਆਪਾਂ ਸੋਚਿਆ ਸੀ ਵੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ 1 ਬਾਈ 1 ਕਰਕੇ ਆਪਾਂ ਬਹੁਤ ਸਾਰੇ ਜੋ ਨਵੇਂ ਆਪਣੇ ਭੈਣ ਭਰਾ ਯੂਐਸਏ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਕਿੱਦਾਂ ਬੈਂਕ ਅਕਾਊਂਟ ਖੋਲ੍ਹਣਾ, ਕਿੱਦਾਂ ਕ੍ਰੈਡਿਟ ਕਾਰਡ ਖੋਲ੍ਹਣਾ, ਕਿੱਦਾਂ ਕ੍ਰੈਡਿਟ ਰਿਪੋਰਟ ਬਣਾਉਣੀ ਆ, ਤੇ ਇਹ ਸਾਰੇ ਇਸ਼ੂਜ਼ ਦੇ ਉੱਤੇ 1 ਬਾਈ 1, ਜਿੱਦਾਂ ਗਾਣਾ ਹੈ ਨਾ, ਨਵੇਂ ਨਵੇਂ ਆਏ ਪੰਜਾਬ ਤੋਂ ਹੌਲੀ ਹੌਲੀ ਕਰਾਂਗੇ ਤਰੱਕੀਆਂ, ਹਾਂਜੀ ਹਾਂਜੀ ਬਿਲਕੁਲ। ਤੇ ਉਸ ਹਿਸਾਬ ਨਾਲ ਆਪਾਂ ਡਿਸਕਸ ਕਰਾਂਗੇ ਤਾਂ ਕਿ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਨਵੇਂ ਆਏ ਆ, ਉਹਨਾਂ ਨੂੰ ਸੌਖਾ ਲੱਗੇ, ਪਤਾ ਲੱਗ ਜਾਏ ਭਈ ਏਦਾਂ ਹੋ ਸਕਦਾ ਆ। ਜਿਹੜੇ ਪੁਰਾਣੇ ਆਏ ਆ, ਉਹ ਆਪਣੀ ਗੁੱਡ ਸਲਾਹ ਦੇ ਦੇਣ ਵੀ ਭਈ ਇਹ ਚਲੋ ਠੀਕ ਆ, ਵੀ ਮੈਂ ਤਾਂ ਡੀਐਮਬੀ 'ਚ 4-5 ਵਾਰੀ ਟੈਸਟ ਕੀਤਾ ਸੀ, ਪਾਸ ਨਹੀਂ ਹੋਇਆ, ਤੇ ਹਾਂਜੀ ਕਿਸ ਤਰ੍ਹਾਂ ਤੁਹਾਨੂੰ ਕੀ ਪੜ੍ਹਨਾ ਚਾਹੀਦਾ, ਕਿਹੜੀ ਯੂਟਿਊਬ ਦੇਖਣੀ ਚਾਹੀਦੀ ਆ, ਕਿੰਨੀ ਜਲਦੀ ਤੁਸੀਂ ਪਾਸ ਹੋ ਸਕਦੇ ਆ। ਤੇ ਸੋ ਉਹ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਹੈਲਪ ਕਰ ਦੇਣ, ਸੋ ਇੱਕ ਦੂਜੇ ਦੀ ਜਿਹੜੀ ਹੈਲਪ ਹੋ ਜਾਏ। ਇਨਫੋਰਮੇਟਿਵ ਪ੍ਰੋਗਰਾਮ ਆ, ਕੋਈ ਇੰਨਾ ਜਿਹੜਾ ਹੈਗਾ ਕੰਪਲੀਕੇਟਡ ਨਹੀਂ ਹੈਗਾ। ਸੋ ਅੱਜ ਅਸੀਂ ਇੱਕ ਇਸ਼ੂ ਦੇ ਉੱਤੇ ਗੱਲਬਾਤ ਕਰਾਂਗੇ। ਜੀ ਜਦੋਂ ਤੁਹਾਡੇ ਕੋਲ ਵਰਕ ਪਰਮਿਟ ਆ ਗਿਆ ਜਾਂ ਤੁਹਾਡੇ ਸਟੈਂਪ ਲੱਗ ਗਈ ਆ ਪਾਸਪੋਰਟ ਤੇ ਵੀ ਤੁਸੀਂ ਐਲੀਜੀਬਲ ਫॉर ਵਰਕ ਹੈਗੇ ਆ, ਤੇ ਤੁਸੀਂ ਸੋਸ਼ਲ ਸਿਕਿਉਰਿਟੀ ਲੈ ਲਈ, ਉਹ ਤੋਂ ਬਾਅਦ ਜਿਹੜਾ ਸਭ ਤੋਂ ਜਿਹੜਾ ਇੰਪੋਰਟੈਂਟ ਕੰਮ ਹੁੰਦਾ ਨਾ, ਉਹ ਡਰਾਈਵਿੰਗ ਲਾਇਸੈਂਸ ਦਾ। ਹਾਂਜੀ ਡਰਾਈਵਿੰਗ ਲਾਇਸੈਂਸ ਨੂੰ ਅਮਰੀਕਾ ਦੇ ਵਿੱਚ ਲੱਤਾਂ ਕਹੀਆਂ ਜਾਂਦੀਆਂ। ਜੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਤੇ ਬਹੁਤ ਹੂੰ ਔਖਾ ਕੰਮ ਆ। ਤੁਸੀਂ ਕੰਮ ਤੇ ਜਾਣਾ, ਕਿੱਦਾਂ ਜਾਣਾ ਆ, ਠੀਕ ਆ ਕਿ ਨਹੀਂ, ਕਿੱਡੀ ਦੂਰ ਆ। ਸੋ ਇੱਥੇ ਜਿਹੜਾ ਜੀ ਅਮਰੀਕਾ ਦੇ ਵਿੱਚ
ਜੋ ਪਬਲਿਕ ਟਰਾਂਸਪੋਰਟੇਸ਼ਨ ਦਾ ਕੰਮ ਆ ਉਹ ਬੜਾ ਗੁੱਡ ਨਹੀਂ ਹੈਗਾ, ਬਾਹਲਾ ਮਾੜਾ ਆ। ਅਨਲੈਸ ਕਿ ਤੁਸੀਂ ਵੱਡੇ ਸ਼ਹਿਰਾਂ 'ਚ ਰਹਿੰਦੇ ਆ, ਜਿੱਦਾਂ ਨਿਊਯਾਰਕ ਹੋ ਗਿਆ, ਸੈਨ ਫਰਾਂਸਿਸਕੋ ਹੋ ਗਿਆ, ਬਾਰਟ ਯੂਜ਼ ਕਰਦੇ ਆ ਜਾਂ ਵਿਦਿਨ ਸ਼ਹਿਰ 'ਚ ਰਹਿੰਦੇ ਆ ਫਿਰ ਹੈਗਾ। ਪਰ ਜੇ ਹੋਰ ਸ਼ਹਿਰਾਂ 'ਚ ਤੁਸੀਂ ਇੱਕ ਤੋਂ ਦੂਜੇ ਜਾਂਦੇ ਆ, ਛੋਟੇ ਸ਼ਹਿਰ ਆ, ਉੱਥੇ ਬੱਸ ਸਰਵਿਸ ਬਹੁਤ ਮਾੜੀ ਹੈਗੀ ਆ। ਸੋ ਸਭ ਤੋਂ ਜ਼ਰੂਰੀ ਹੁੰਦਾ ਵੀ ਲਾਇਸੈਂਸ ਬਣਾਉਣਾ, ਡਰਾਈਵਿੰਗ ਲਾਇਸੈਂਸ ਜਾਂ ਆਈਡੀ ਬਣਾਉਣੀ। ਕਈ ਵਾਰੀ ਬਜ਼ੁਰਗ ਆਉਂਦੇ ਆ, ਉਹਨਾਂ ਨੂੰ ਆਈਡੀ ਦੀ ਬੜੀ ਜ਼ਰੂਰਤ ਹੁੰਦੀ, ਕਿਉਂਕਿ ਆਈਡੀ ਹਾਂਜੀ। ਤੋਂ ਬਿਨਾਂ ਤੁਸੀਂ ਨਾ ਬੈਂਕ ਅਕਾਊਂਟ ਖੁਲਾ ਸਕਦੇ ਆ, ਨਾ ਹੂੰ। ਆਪਣਾ ਕ੍ਰੈਡਿਟ ਕਾਰਡ ਬਣਾ ਸਕਦੇ। ਹਰ ਜਗ੍ਹਾ ਤੁਹਾਨੂੰ ਜਿਹੜੀ ਆ ਆਈਡੀ ਪੁੱਛਣੀ ਆ ਉਹਨੀ। ਗ੍ਰੀਨ ਕਾਰਡ ਨਾਲੋਂ ਵੀ, ਤੁਹਾਡੇ ਵਰਕ ਜੀ, ਪਰਮਿਟ ਜੀ। ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਤੁਹਾਡੇ ਕੋਲ ਆਈਡੀ ਹੋਣੀ ਆ। ਵਰਕ ਪਰਮਿਟ ਤਾਂ ਤੁਹਾਨੂੰ ਜਿੱਥੇ ਕੰਮ ਲੱਭਣਾ ਆ ਉਸੇ ਟਾਈਮ ਜ਼ਰੂਰਤ ਪੈਣੀ ਆ, ਉਹ ਤੋਂ ਬਾਅਦ ਤਾਂ ਤੁਹਾਨੂੰ ਜ਼ਰੂਰਤ ਨਹੀਂ ਪੈਣੀ, ਠੀਕ ਹੈ ਕਿ ਨਹੀਂ। ਸੋ ਅੱਜ ਆਪਾਂ ਕਰਾਂਗੇ ਵੀ ਕਿਸ ਤਰ੍ਹਾਂ ਤੁਸੀਂ ਆਈਡੀ ਕੈਲੀਫੋਰਨੀਆ ਦੇ ਵਿੱਚ ਬਣਾ ਸਕਦੇ ਆ, ਜੀ। ਜਾਂ ਰੀਅਲ ਆਈਡੀ ਬਣਾ ਸਕਦੇ ਆ, ਜਾਂ ਤੁਸੀਂ ਡਰਾਈਵਿੰਗ ਲਾਇਸੈਂਸ ਕਿਸ ਤਰ੍ਹਾਂ ਬਣਾ ਸਕਦੇ ਆ। ਜਦੋਂ ਮੈਂ ਆਇਆ ਸੀ, ਮੈਂ ਤੁਹਾਨੂੰ ਦੱਸਦਾ ਹਾਂਜੀ। 1999 ਦੇ ਵਿੱਚ, ਉਸ ਟਾਈਮ ਦੇ ਉੱਤੇ ਰਿਟਨ ਟੈਸਟ ਹੁੰਦਾ ਸੀਗਾ ਡੀਐਮਬੀ ਦਾ। ਤੇ ਹੂੰ। ਰਿਟਨ ਟੈਸਟ ਜਿਹੜੇ ਨਾ 4 ਹੁੰਦੇ ਸੀ। ਸੋ ਬਹੁਤੇ ਲੋਕ ਇਹ ਕਹਿੰਦੇ ਸੀ ਵੀ ਯਾਰ ਉੱਤੇ ਨੰਬਰ ਦੇਖ ਲਿਓ ਜਾ ਕੇ, ਟੈਸਟ ਦੇ ਉੱਤੇ ਖੂੰਜੇ ਤੇ ਨੰਬਰ ਲਿਖਿਆ ਹੁੰਦਾ, ਉਹ ਨੰਬਰ ਕੱਟ ਲੈਂਦੇ ਸੀ ਜਦੋਂ ਤੁਹਾਨੂੰ ਰਿਟਨ ਟੈਸਟ ਦੇਣਾ ਹੁੰਦਾ ਸੀ ਨਾ। ਜੀ। ਉਹਦੇ ਤੇ ਕੁਐਸਚਨ ਹੁੰਦੇ ਸੀ, ਹੁਣ ਕੁਐਸਚਨ ਮੈਨੂੰ ਯਾਦ ਨਹੀਂ ਵੀ 40 ਸੀ ਜਾਂ 50 ਸੀ, ਕਿੰਨੇ ਸੀਗੇ। 1999 ਦੀ ਮੈਂ ਗੱਲ ਕਰਦਾ। ਤੇ ਉਹ ਫਿਰ ਕੋਈ ਪਰਚੀਆਂ ਬਣਾ ਕੇ ਲੈ ਜਾਂਦੇ ਸੀ, ਕੋਈ ਕੁਛ ਵੀ ਜੀ। ਕਿੱਦਾਂ ਜਿਹੜਾ ਟੈਸਟ ਪਾਸ ਕਰਨਾ। ਪਰ ਚਲੋ ਠੀਕ ਆ, ਮੈਂ ਤਾਂ ਮੈਨੂੰ ਕੋਈ ਬਾਹਲਾ ਹਾਰਡ ਨਹੀਂ ਹੋਇਆ ਰਿਟਨ ਟੈਸਟ ਪਾਸ ਕਰਨਾ। ਉਹ ਮੈਂ ਪਹਿਲੀ ਵਾਰੀ ਕਰ ਲਿਆ। ਹਾਂ, ਜਿਹੜਾ ਡਰਾਈਵਿੰਗ ਟੈਸਟ ਆ ਉਹ ਦੂਜੀ ਵਾਰੀ ਕੀਤਾ ਸੀ, ਕਿਉਂਕਿ ਡਰਾਈਵਿੰਗ ਟੈਸਟ ਦੇ ਵਿੱਚ ਤੁਸੀਂ ਬੜੇ ਕੇਅਰਲੈਸ ਹੋ ਜਾਂਦੇ ਆ, ਜਾਂ ਇੰਡੀਆ ਵਾਂਗ ਸੋਚਦੇ ਆ ਵੀ ਜਿੱਦਾਂ ਇੰਡੀਆ 'ਚ ਡਰਾਈਵ ਕਰਦੇ ਚੱਕੀ ਜਾਓ। ਜੀ। ਉਹਦੇ 'ਚ ਪੂਰਾ ਫਿਰ ਤੁਸੀਂ ਲੈਫਟ ਮੁੜਨਾ ਆ, ਇੰਡੀਕੇਟਰ ਦਿਓ, ਰਾਈਟ ਮੁੜਨਾ ਆ, ਧੌਣ ਘੁਮਾਓ, ਪਿੱਛੇ ਦੇਖੋ ਕੋਈ ਆ ਤਾਂ ਨਹੀਂ ਰਿਹਾ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ। ਸੋ ਉਹਦੇ ਸੰਬੰਧ ਦੇ ਵਿੱਚ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜ਼ਰੂਰ ਤੁਸੀਂ ਆਪਣੇ ਵੀ ਵਿਚਾਰ ਦੱਸਿਓ ਵੀ ਤੁਸੀਂ ਕਿਸ ਤਰ੍ਹਾਂ ਲਿਆ ਸੀ, ਆਪਣੀ ਆਈਡੀ ਬਣਾਈ ਜਾਂ ਜਿਹੜਾ ਡਰਾਈਵਿੰਗ ਲਾਇਸੈਂਸ ਲਿਆ, ਜੀ। ਕਿੰਨਾ ਕੁ ਹਾਰਡ ਹੋਇਆ। ਤੇ ਜਿਹੜੇ ਨਵੇਂ ਆਪਣੇ ਭੈਣ ਭਰਾ ਆਏ ਹੈਗੇ ਆ, ਜਿਨ੍ਹਾਂ ਨੇ ਬਣਾਉਣਾ, ਉਹਨਾਂ ਨੂੰ ਤੁਸੀਂ ਕੀ ਸਲਾਹ ਦਓਗੇ ਵੀ ਕਿੱਦਾਂ, ਕਿਹੜੀ ਚੀਜ਼, ਜਿਹੜੀ ਡੀਐਮਬੀ ਦੀ ਬੁੱਕਲੈਟ ਪੜ੍ਹੋ, ਜਾਂ ਤੁਸੀਂ ਅੱਜ ਕੱਲ੍ਹ ਤਾਂ ਯੂਟਿਊਬਸ ਬਹੁਤ ਹੈਗੀਆਂ ਆ, ਬੜਾ ਹਾਂਜੀ, ਹਾਂਜੀ। ਸੌਖਾ ਆ। ਬਿਲਕੁਲ, ਬਿਲਕੁਲ। ਯੂਟਿਊਬ ਸਰਚ ਕਰੋ, ਯੂਟਿਊਬ ਨੂੰ ਓਪਨ ਕਰੋ, ਉੱਥੇ ਕੱਲਾ ਕੁਐਸਚਨ ਆ ਜਾਂਦਾ। ਈਵਨ ਡਰਾਈਵਿੰਗ ਦੇ ਲਈ ਵੀ ਪੂਰੀਆਂ ਇੰਸਟਰਕਸ਼ਨ ਆ ਕਿੱਦਾਂ ਜਾਣਾ। ਫਿਰ ਇੱਕ ਹੋਰ ਫਨੀ ਚੀਜ਼ ਮੈਂ ਦੱਸਦਾ ਵੀ ਇਹ ਮੈਨੂੰ ਬਾਅਦ 'ਚ ਪਤਾ ਲੱਗਾ ਵੀ ਹਾਂਜੀ। ਜਦੋਂ ਡੀਐਮਬੀ ਤੋਂ ਤੁਹਾਡਾ ਡਰਾਈਵਿੰਗ ਟੈਸਟ ਹੁੰਦਾ ਹੈਗਾ, ਠੀਕ ਆ, ਰਿਟਨ ਟੈਸਟ ਤਾਂ ਚਲੋ ਪਾਸ ਕਰ ਲਿਆ ਤੁਸੀਂ। ਹਾਂਜੀ, ਹਾਂਜੀ। ਉਹਦੇ ਤੇ ਵੀ ਆਵਾਂਗੇ ਵੀ ਅੱਜ ਕੱਲ੍ਹ ਰਿਟਨ ਟੈਸਟ 'ਚ ਵੀ ਬਹੁਤ ਚੇਂਜਸ ਆ ਗਈਆਂ। ਤੇ ਡਰਾਈਵਿੰਗ ਟੈਸਟ 'ਚ ਕੀ ਹੁੰਦਾ ਸੀ, ਕਈ ਵਾਰੀ ਜਿੱਦਣ ਤੁਹਾਡਾ ਮੰਨ ਲਓ ਵੀ ਕੱਲ ਨੂੰ ਡਰਾਈਵਿੰਗ ਟੈਸਟ ਆ 9:30 ਵਜੇ, ਤੇ ਕਹਿਣਾ ਯਾਰ ਅੱਜ ਦੇਖ ਕੇ ਆਨੇ ਵੀ ਉੱਥੇ ਡੀਐਮਬੀ ਦੇ ਵਿੱਚ ਜਿਹੜਾ ਡਰਾਈਵਿੰਗ ਟੈਸਟ ਲੈਂਦੇ ਆ, ਉਹ ਕਿਹੜੇ-ਕਿਹੜੇ ਰਸਤੇ ਥਾਣੀ ਜਾਂਦੇ ਹੈਗੇ ਆ। ਉਹ 2-3 ਰਸਤੇ ਪੱਕੇ ਹੀ ਹੁੰਦੇ ਆ। ਜੀ। ਸੋ ਉਹ ਕਈਆਂ ਨੇ ਜਾ ਕੇ ਉਹ ਸ਼ਾਮ ਨੂੰ ਜਾਂ ਇੱਕ ਦਿਨ ਪਹਿਲਾਂ ਜਾ ਕੇ ਟੈਸਟ ਕਰਨਾ ਵੀ ਭਾਈ ਉਸ ਰਸਤੇ ਜਾ ਕੇ ਇੱਧਰ ਰਾਈਟ ਹੋਣਾ, ਲੈਫਟ ਜੀ। ਹੋਣਾ, ਏਦਾਂ ਹੋਣਾ, ਰਾਈਟ। ਤੇ ਰੇਕੀ ਥੋੜਾ ਕਰਨੀ ਹੈ ਜੀ। ਕੌਨਫੀਡੈਂਸ ਬਣ ਜਾਏ। ਸੋ ਸੋ ਏਦਾਂ ਬਹੁਤ ਸਾਰੇ ਲੋਕ ਕਰਦੇ ਤਾਂ ਕਿ ਦੂਜੇ ਦਿਨ ਪਾਸ ਹੋ ਜਾਈਏ। ਸੋ ਜ਼ਰੂਰ ਤੁਸੀਂ ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹਾਂਜੀ, ਤੁਸੀਂ ਬਿਲਕੁਲ। ਜਦੋਂ ਡਰਾਈਵਿੰਗ ਲਾਇਸੈਂਸ ਲਿਆ ਸੀ ਕਿੰਨੀ ਕੁ ਮੁਸ਼ਕਲ ਆਈ, ਰਿਟਨ ਟੈਸਟ ਲਈ, ਡਰਾਈਵਿੰਗ ਟੈਸਟ ਲਈ। ਜੇ ਕੋਈ ਫਨੀ ਸਟੋਰੀ ਆ ਤੁਹਾਡੀ, ਉਹ ਵੀ ਦੱਸਿਓ। ਤੇ ਜਿਹੜੇ ਨਵੇਂ ਹੈਗੇ ਆ ਆਏ, ਜਿਨ੍ਹਾਂ ਨੇ ਬਣਾਉਣੇ ਆ ਲਾਇਸੈਂਸ, ਉਹਨਾਂ ਲਈ ਕੀ ਜਿਹੜਾ ਸੁਜੈਸ਼ਨ ਹੈਗਾ ਤਾਂ ਕਿ ਉਹਨਾਂ ਲਈ ਬਣ ਜਾਵੇ। ਸੋ ਜਿਸ ਤਰ੍ਹਾਂ ਮੈਂ ਦੱਸਿਆ ਵੀ ਪਹਿਲਾਂ ਸਿਰਫ ਟੈਸਟ ਹੀ ਹੁੰਦੇ ਸੀ, 4 ਜਾਂ 5 ਹੁੰਦੇ ਸੀ, ਤੇ ਉਹ ਤੁਹਾਨੂੰ ਦੇ ਦਿੰਦੇ ਸੀ। ਹਾਂਜੀ। ਤੇ ਤੁਸੀਂ ਟਿਕ ਮਾਰਕ ਕਰਨੇ ਆ, ਇੱਕ ਰੂਮ ਬਣਿਆ ਹੁੰਦਾ ਸੀ, ਉਹ ਦੇ ਦਿਓ ਤੇ ਉੱਥੇ ਹੀ ਉਹ ਚੈੱਕ ਕਰਕੇ ਦੱਸ ਦਿੰਦੇ ਸੀ ਵੀ ਤੁਸੀਂ ਪਾਸ ਆ ਜਾਂ ਫੇਲ ਆ। ਤੇ ਉਹ ਤੋਂ ਬਾਅਦ ਫਿਰ ਜੇ ਫੇਲ ਆ, ਦੂਜੀ ਵਾਰੀ ਫੇਰ ਦੇ ਦਿਓ। ਹੁਣ ਉਹ ਤੋਂ ਬਾਅਦ ਫਿਰ ਕੰਪਿਊਟਰਾਈਜ਼ਡ ਟੈਸਟ ਆ ਗਏ। ਤੇ ਕੰਪਿਊਟਰਾਈਜ਼ਡ ਟੈਸਟ ਜੀ। ਤਾਂ ਤੁਹਾਨੂੰ ਪਤਾ ਵੀ ਸੌਫਟਵੇਅਰ ਪ੍ਰੋਗਰਾਮ ਨਾਲ ਫਿਰ ਤੁਹਾਨੂੰ ਕੁਐਸਚਨ ਆਨਸਰ ਉੱਪਰ ਥੱਲੇ ਹੋ ਜਾਂਦੇ। ਹਰ ਇੱਕ ਦਾ ਜਿਹੜਾ ਕੁਐਸਚਨ ਆਨਸਰ ਵਾਲਾ, ਜਿਹੜੇ ਕੁਐਸਚਨ ਵਾਲਾ ਹੁੰਦਾ ਆ, ਉਹ ਟੋਟਲੀ ਡਿਫਰੈਂਟ ਕੁਐਸਚਨ ਹੋਣੇ ਆ, ਹਨਾ। ਤੇ ਜਿਹੜਾ ਤੁਹਾਡੇ ਨਾਲ ਬੈਠਾ, ਪਿੱਛੇ ਬੈਠਾ, ਉਹਦੇ ਨਾਲ ਹਾਂਜੀ। ਸੇਮ ਨਹੀਂ ਹੋਣੇ। ਸੋ ਇਹਦੇ 'ਚ ਇਹ ਵੀ ਮੈਂ ਫਨੀ ਗੱਲ ਦੱਸਦਾ ਵੀ ਬਹੁਤ ਵਾਰ ਏਦਾਂ ਹੁੰਦਾ ਸੀ ਵੀ ਕੋਈ ਬੰਦਾ ਕਿਸੇ ਦਾ ਟੈਸਟ ਦੇਣ ਚਲਾ ਗਿਆ, ਏਦਾਂ ਲੋਕ ਫੜ ਵੀ ਹੋਏ ਹੈਗੇ ਆ। ਕੋਈ ਬੰਦਾ ਜਿਹੜਾ ਸੀ ਵੀ ਇੱਥੇ ਕਿਹੜਾ ਪਤਾ ਲੱਗਦਾ, ਸੇਮ ਹੀ ਤਾਂ ਪੱਗਾਂ ਬੰਨ੍ਹਦੇ ਆ ਉੱਦਾਂ ਦੇ, ਜਿੱਦਾਂ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜੋ ਕਈ ਵਾਰੀ ਕੋਈ ਕਾਲੇ ਮੂਲ ਦਾ ਬੰਦਾ ਆ ਜਾਂ ਹਨਾ, ਤੇ ਉਹ ਸੇਮ ਵਾਲ ਆ, ਸੇਮ ਫੇਸ ਲੱਗਦਾ, ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਯਾਰ ਇਹ ਸੇਮ ਬੰਦਾ ਆ ਜਾਂ ਕੌਣ ਹੋਊਗਾ ਜਾਂ ਭਰਾ ਆ। ਸੋ ਏਦਾਂ ਆਪਾਂ ਨੂੰ ਵੀ ਕਈ ਵਾਰੀ ਸੋਚਦੇ ਆ
ਯਾਰ ਇਹ ਆ ਜਿਹੜੇ ਪੱਗਾਂ ਵਾਲੇ ਆ ਸੇਮ ਹੀ ਹੋਣੇ ਆ, ਉਦਾਂ ਦੇ ਆ। ਸੋ ਇਦਾਂ ਵੀ ਲੋਕ ਬਹੁਤ ਕਰ ਲੈਂਦੇ ਸੀ। ਸੋ ਅੱਜ ਕੱਲ ਟੈਸਟਿੰਗ 'ਚ ਬੜੀ ਚੇਂਜਸ ਆ ਗਈ ਹੈਗੀ ਆ। ਸੋ ਸਾਡਾ ਟੈਲੀਫੋਨ ਨੰਬਰ ਜ਼ਰੂਰ ਦੱਸਦਾ ਮੈਂ, 408 272 ਤੇ 5200 ਆ, 4082725200 ਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਤੁਹਾਡਾ ਤਜਰਬਾ ਹੈ ਉਹ ਜ਼ਰੂਰ ਦੱਸਿਓ। ਹਾਂਜੀ, ਹਰਜੋਤ ਸਿੰਘ ਜੀ, ਆਪਣੇ ਨਾਲ ਕੁਝ ਕਾਲਰਸ ਵੀ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਜਗਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਵੀਰ ਜੀ, ਮੈਂ ਸੌਰੀ, ਮੈਂ ਤਾਂ ਐਕਚੁਅਲੀ ਇੰਸ਼ੋਰੈਂਸ ਵਾਸਤੇ ਕਾਲ ਕੀਤੀ ਸੀ। ਸੌਰੀ, ਮੈਂ ਤੁਹਾਡੀ ਗੱਲ ਪੂਰੀ ਸੁਣੀ ਨਹੀਂ। ਮੈਂ ਕਿਹੜੇ ਨੰਬਰ ਤੇ ਕਾਲ ਕਰਾਂ ਜੀ? ਉਹ ਤੁਸੀਂ 408 272 2500 ਤੇ ਕਰਿਓ। ਸਾਡੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਜੀ ਆਇਆਂ ਨੂੰ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਬਿਲਕੁਲ ਬੜਾ ਵਧੀਆ ਟੌਪਿਕ ਤੁਸੀਂ ਅੱਜ ਜਿਹੜਾ ਉਹ ਛੇੜਿਆ ਹੈ ਵੀ ਜਦੋਂ ਅਮਰੀਕਾ ਦੇ ਵਿੱਚ ਆਉਂਦੇ ਆ, ਗਾਣਾ ਤਾਂ ਸੁਣ ਕੇ ਆ ਜਾਂਦੇ ਵੀ ਨਵੇਂ ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ। ਉਹ 'ਚ ਕਹਿੰਦੇ ਵੀ ਆ ਵੀ ਟਰਾਲਾ ਵੀ ਪਾਉਣਾ ਤੇ ਉਹ ਵੀ ਕਰਨਾ, ਤੇ ਉਹਦੇ ਲਈ ਜੀ ਜੀ, ਮੇਰਾ ਖਿਆਲ ਉਹਨਾਂ ਦੀ ਲਾਈਨ ਸਾਡੇ ਨਾਲ ਸੰਪਰਕ ਰਾਜਕਰਨਵੀਰ ਸਿੰਘ ਜੀ, ਲਾਈਨ ਕੱਟ ਗਈ, ਸਾਨੂੰ ਪਤਾ ਤੁਸੀਂ ਟਰੈਵਲ ਕਰ ਰਹੇ ਆ ਜੀ, ਦੁਬਾਰਾ ਕੀ ਕਾਲ ਕਰ ਲਿਓ ਜ਼ਰੂਰ। ਤੇ ਇੱਕ ਗੱਲ ਜ਼ਰੂਰ, ਜੀ ਪ੍ਰਵੀਨ ਜੀ। ਹਾਂਜੀ, ਮੈਂ ਇਹ ਪੁੱਛ ਰਿਹਾ ਸੀਗਾ, ਮੈਂ ਕਿਹਾ ਤੁਸੀਂ ਆਪਾਂ ਜਦੋਂ ਸ਼ੁਰੂਆਤ ਦੇ ਵਿੱਚ ਸੀਗੇ ਤੇ ਆਪਾਂ ਇੱਕ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਇੱਕ ਆਈਡੀ ਆ ਤੇ ਇੱਕ ਰੀਅਲ ਆਈਡੀ ਆ, ਜੀ ਉਹਦੇ ਬਾਰੇ ਜ਼ਰੂਰ ਦੱਸਦੇ ਚੱਲਿਓ। ਜੀ, ਸੋ ਰੀਅਲ ਆਈਡੀ ਇਹਨਾਂ ਨੇ ਕੁਝ ਸਾਲ ਪਹਿਲਾਂ ਹੀ ਕ੍ਰੀਏਟ ਕੀਤੀ ਹੈਗੀ ਆ। ਰੀਅਲ ਆਈਡੀ ਦਾ ਮੇਨ ਰੀਜ਼ਨ ਇਹ ਸੀ ਵੀ ਜੇ ਤੁਸੀਂ ਵਿਦਿਨ USA ਦੇ ਵਿੱਚ ਟਰੈਵਲ ਕਰਨਾ ਆ ਤੇ ਤੁਹਾਨੂੰ ਫਿਰ ਪਾਸਪੋਰਟ ਦੀ ਜ਼ਰੂਰਤ ਨਹੀਂ ਹੈਗੀ। ਇੰਟਰਨੈਸ਼ਨਲ ਜਦੋਂ ਕੈਨੇਡਾ ਜਾਂ ਮੈਕਸੀਕੋ ਜਾਂ ਆਪਾਂ ਪੰਜਾਬ ਜਾਣਾ ਆ, ਉਹ ਡਿਫਰੈਂਟ ਸਟੋਰੀ ਹੈਗੀ, ਫਿਰ ਉਹ ਪਾਸਪੋਰਟ ਤਾਂ ਚਾਹੀਦਾ ਹੀ ਆ। ਕਈ ਮੁਲਕ ਵੀਜ਼ਾ ਵੀ ਮੰਗਦੇ ਹੈਗੇ, ਪਰ ਵਿਦਿਨ USA ਦੇ ਵਿੱਚ ਤੁਸੀਂ ਰੀਅਲ ਆਈਡੀ ਦੇ ਨਾਲ ਜਾ ਸਕਦੇ ਆ। ਠੀਕ ਆ, ਰੀਅਲ ਆਈਡੀ ਦੇ ਲਈ ਉਹਨੇ ਕੁਝ ਰਿਕੁਆਇਰਮੈਂਟ ਜ਼ਿਆਦਾ ਰੱਖੀਆਂ ਸੀਆਂ ਵੈਰੀਫਾਈ ਕਰਨ ਦੇ ਲਈ, ਵੀ ਤੁਹਾਡੀਆਂ 2-3 ਤੁਹਾਡੇ ਪ੍ਰੂਫ ਹੋਣੇ ਚਾਹੀਦੇ ਆ। ਤੁਹਾਡਾ ਜਿਹੜਾ ਘਰ ਦਾ ਜਾਂ ਐਡਰੈਸ ਹੋਵੇ, ਲੀਜ਼ ਹੋਵੇ, ਓਨਰ ਆ ਤੁਸੀਂ, ਕੋਈ ਬਿੱਲ ਹੈਗਾ ਤੁਹਾਡਾ ਇੰਸ਼ੋਰੈਂਸ ਦਾ, ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਡਾਕੂਮੈਂਟਸ ਆ, ਤੇ ਇਮੀਗ੍ਰੇਸ਼ਨ ਉਹਨੇ ਵੈਰੀਫਾਈ ਕਰਨੀ ਆ। ਸੋ ਉਹਦੇ ਨਾਲ ਰੀਅਲ ਆਈਡੀ ਦਾ ਮਤਲਬ ਇਹ ਸੀ ਵੀ ਰੀਅਲ ਆਈਡੀ ਨਾਲ ਤੁਸੀਂ ਟਰੈਵਲ ਕਰ ਸਕਦੇ ਆ ਵਿਦਨ USA ਦੇ ਵਿੱਚ, ਤੇ ਉਹਨੂੰ ਚੈੱਕ ਕਰਨ ਦੇ ਲਈ ਬਿਲਕੁਲ ਸਹੀ ਬੰਦਾ ਆ, ਤੇ ਉਹ ਕਾਫੀ ਡਾਕੂਮੈਂਟ ਉਹਦੇ ਲਈ ਚਾਹੀਦੇ ਹੁੰਦੇ ਸੀ। ਜੀ, ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਜੀ, ਕਮਲਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ ਕਮਲ ਜੀ, ਤੁਸੀਂ ਆਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ ਤੇ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਟੌਪਿਕ ਅੱਜ ਬੜਾ ਵੈਲਿਊਏਬਲ ਟੌਪਿਕ ਹੈ ਜੀ ਆਪਣਾ ਇਹ, ਤੇ ਮੈਂ ਇਸ ਕਰਕੇ ਸਾਂਝਾ ਕਰ ਰਿਹਾ ਕਿ ਮੇਰੀ ਫੈਮਿਲੀ ਜਸਟ 2 ਮਹੀਨੇ 3 ਦਿਨ ਪਹਿਲਾਂ ਆਈ ਹੈ, 2 ਮਹੀਨੇ 3 ਦਿਨ ਪਹਿਲਾਂ ਜੀ। ਸੋ ਮੈਂ ਵੀ ਉਹਨਾਂ ਦਾ ਆਉਂਦਿਆਂ ਹੀ ਪਹਿਲਾਂ ਸਾਰਿਆਂ ਦੀਆਂ ਆਈਡੀਜ਼ ਬਣਾਈਆਂ ਜੀ, ਤੇ ਬੱਚੇ ਮੇਰੇ ਦੋਨੋਂ, ਇੱਕ ਦਾ ਅਡਲਟ ਪਰਸੋਂ ਹੀ ਹੋਇਆ ਤੇ ਗੁੜੀਆ ਅਡਲਟ ਸੀਗੀ ਪਹਿਲਾਂ, ਤੇ ਫਿਰ ਇਹਨਾਂ ਦਾ ਮੈਂ ਡਰਾਈਵਿੰਗ ਟੈਸਟ ਦੀ ਇਹਦੀ ਪ੍ਰੈਪਰੇਸ਼ਨ ਕਰਵਾਈ, ਇਹਨਾਂ ਦੀ ਪ੍ਰੋਪਰ ਇਹਨਾਂ ਦੀਆਂ ਕਲਾਸਾਂ ਲਗਵਾਈਆਂ, ਤੇ ਕੱਲ ਪਹਿਲੇ ਸ਼ਾਟ ਦੇ ਵਿੱਚ ਇਹ ਦੋਨੋਂ ਟੈਸਟ ਪਾਸ ਕਰ ਆਏ ਜੀ, ਡਰਾਈਵਿੰਗ ਟੈਸਟ ਦਾ ਜੀ। ਸੋ ਇਹਨਾਂ ਮਤਲਬ ਇੱਥੇ ਇਹੀ ਹੈ ਜੀ ਕਿ ਡਰਾਈਵਿੰਗ ਦਾ ਲਾਇਸੈਂਸ ਤੁਹਾਡੇ ਕੋਲ ਹੈਗਾ, ਤੇ ਤੁਹਾਡੀਆਂ 4 ਲੱਤਾਂ ਐਕਸਟਰਾ ਜਿਹੜੀਆਂ ਬਹੁਤ ਨੈਸੈਸਿਟੀ ਪਾਰਟ ਹੈਗਾ ਲਾਈਫ ਦਾ। ਸੋ ਜਿੰਨੇ ਵੀ ਆਉਣ ਵਾਲੇ ਭੈਣ ਭਰਾ ਹੈਗੇ ਆ, ਉਹਦੇ ਵਿੱਚ ਇੱਕ ਦਿਨ ਟੌਪਿਕ ਤੁਸੀਂ ਪਲੀਜ਼ ਇਹ ਵੀ ਲੈ ਕੇ ਆਇਓ ਕਿ ਨਵੇਂ ਜਿਹੜੇ ਬੱਚੇ ਆ ਰਹੇ ਆ ਉੱਥੋਂ ਇਮੀਗ੍ਰੈਂਟਸ, ਉਹਨਾਂ ਨੂੰ ਐਜੂਕੇਸ਼ਨ ਕੰਟੀਨਿਊ ਕਰਨ ਦੇ ਵਿੱਚ ਬੜੀ ਪ੍ਰੋਬਲਮ ਹੋ ਰਹੀ ਹੈ, ਜਿੱਦਾਂ ਖਾਸ ਕਰਕੇ ਇਹਨਾਂ ਨੇ ਕਾਲਜ ਜਾਣਾ ਹੁੰਦਾ ਜਿਹਨਾਂ ਬੱਚੇ ਨੇ, ਕਿਉਂਕਿ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ 1 ਸਾਲ ਵਾਸਤੇ ਡੀਲ ਕੀਤਾ ਜਾਂਦਾ ਜੀ। ਸੋ ਇਹ ਟੌਪਿਕ ਜ਼ਰੂਰ ਲੈ ਕੇ ਆਇਓ, ਮੈਂ ਗੁਰੂ ਘਰਾਂ ਦੀਆਂ ਕਮੇਟੀਆਂ ਨਾਲ ਟੌਪਿਕ ਲਿਆਵਾਂਗੇ। ਉਹਨਾਂ ਲਈ ਆਰਗੇਨਾਈਜੇਸ਼ਨ ਹੈਗੀ ਸਿੱਖਾਂ ਦੀ ਇੱਕ ਬਹੁਤ ਵਧੀਆ, ਉਹ ਤੁਹਾਨੂੰ ਦੱਸਾਂਗੇ, ਉਹ ਬਹੁਤ ਵਧੀਆ ਸਪੋਰਟ ਕਰਦੇ ਆ ਨਿਆਣੇ, ਉਹ ਇੱਥੇ ਵੀ ਆ। ਮੈਂ ਗੁਰੂ ਘਰਾਂ ਨੂੰ ਵੀ ਪੁੱਛਿਆ ਸੀ ਕਿ ਕੋਈ ਪ੍ਰੋਗਰਾਮ ਹੈ ਨਵੇਂ ਬੱਚਿਆਂ ਲਈ, ਕਿਸੇ ਕੋਲ ਕੋਈ ਪ੍ਰੋਗਰਾਮ ਨਹੀਂ ਸੀਗਾ। ਨਹੀਂ, ਉਹਨਾਂ ਕੋਲ ਨਹੀਂ, ਉਹ ਜਿਹੜੀ ਆਰਗੇਨਾਈਜੇਸ਼ਨ ਹੈ, ਤੁਸੀਂ ਬਾਅਦ ਚ ਕਾਲ ਕਰ ਲਿਓ, ਆਪਾਂ ਤੁਹਾਨੂੰ ਦੱਸ ਦਾਂਗੇ ਉਹਨਾਂ ਨੂੰ। ਠੀਕ ਹੈ ਸਰ, ਠੀਕ ਹੈ। ਤੇ ਇੱਕ ਜ਼ਰੂਰ ਦੱਸਿਓ ਵੀ ਕਮਲਜੀਤ ਸਿੰਘ ਜੀ, ਇਹਨਾਂ ਨੇ ਫਿਰ ਰਿਟਨ ਟੈਸਟ DMV ਜਾ ਕੇ ਦਿੱਤਾ ਜਾਂ ਘਰ ਵੀ ਦਿੱਤਾ? ਬਹੁਤ ਸਾਰੇ ਸਰੋਤਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਅੱਜ ਕੱਲ ਤੁਸੀਂ ਜਿਹੜਾ ਰਿਟਨ ਟੈਸਟ ਆ ਆਪਣੇ ਘਰ ਵਿੱਚ ਬੈਠ ਕੇ ਆਪਣੇ ਹੀ ਕੰਪਿਊਟਰ ਤੇ ਦੇ ਸਕਦੇ ਆ ਤੁਸੀਂ। ਹਾਂਜੀ, ਉਹ ਮੈਨੂੰ ਪਤਾ ਸੀ, ਬਟ ਮੈਂ ਇਹਨਾਂ ਨੂੰ ਨਾ ਥੋਰੋਲੀ ਲੈ ਕੇ ਜਾ ਰਿਹਾ ਇੰਟਰਨਲੀ, ਕਿ ਸਿਸਟਮ ਨੂੰ ਸਮਝਣ ਜਾ ਕੇ। DMV ਮੈਂ ਇਹਨਾਂ ਨੂੰ ਜਾਣ ਕੇ ਲੈ ਕੇ ਗਿਆ ਸੀ ਕਿ ਉੱਥੇ ਜਾ ਕੇ ਉੱਥੇ ਟੈਸਟ ਦੇਣ, ਆਪਣੇ ਆਪ ਹੀ ਲਾਈਨ 'ਚ ਲੱਗੇ, ਆਪਣੇ ਆਪ ਹੀ ਇਹਨਾਂ ਨੇ ਸਾਰਾ ਕੁਝ ਕੀਤਾ, ਤੇ ਆਪਣੇ ਆਪ ਇਹਨਾਂ ਨੇ ਟੈਸਟ ਦਿੱਤਾ, ਆਪਣੇ ਆਪ ਇਹਨਾਂ ਨੂੰ ਮੈਂ ਸਾਰਾ ਕੁਝ ਇਨਸਲਟ ਕੀਤਾ ਸਿਸਟਮ ਦੇ ਵਿੱਚ ਕਿ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹਨੂੰ, ਨਾ। ਵਧੀਆ। ਸੋ ਹਾਂਜੀ, ਅਸੀਂ ਉੱਥੇ ਜਾ ਕੇ ਕੀਤਾ ਜੀ। ਥੈਂਕ ਯੂ ਵੈਰੀ ਮਚ ਵੀਰ ਜੀ।
ਥੈਂਕ ਬਹੁਤ ਯੂ ਵਧੀਆ ਜੀ, ਟੌਪਿਕ ਲੈ ਕੇ ਆਏ ਹੋ ਤੁਸੀਂ, ਥੈਂਕ ਯੂ ਵੈਰੀ ਮਚ। ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਸਰੋਤਿਓ ਕਾਲ ਜ਼ਰੂਰ ਕਰਿਓ। ਫਨੀ ਸਟੋਰੀ ਇੱਕ ਨਾਲ ਮੈਂ ਜ਼ਰੂਰ ਦੱਸਦਾ ਹਾਂਜੀ। ਜਾਵਾਂ। ਤੇ ਪ੍ਰਵੀਨ ਜੀ ਕੀ ਹੁੰਦਾ ਹੈ ਨਾ ਵੀ ਜਦੋਂ ਤੁਸੀਂ ਰਿਟਨ ਟੈਸਟ ਲੈ ਲਿਆ, ਸੋ ਹਾਂਜੀ। ਨਵੇਂ ਆਏ ਆ ਹੁਣ ਕਈ ਵਾਰੀ ਕੀ 99% ਤੁਹਾਡੇ ਕੋਲ ਕਾਰ ਨਹੀਂ ਹੁੰਦੀ ਹਨਾ, ਤੁਸੀਂ ਨਵੇਂ ਆਏ ਆ। ਤਾਂ ਜਦੋਂ ਟੈਸਟ ਲੈ ਕੇ ਫਿਰ ਜਦੋਂ ਜੀ। ਤੁਸੀਂ ਡਰਾਈਵਿੰਗ ਟੈਸਟ ਦੇਣ ਜਾਣਾ, ਫਿਰ ਇਹ ਫਿਕਰ ਹੁੰਦਾ ਵੀ ਕਾਰ ਕਿਹਤੋਂ ਲਈ ਜਾਵੇ। ਬਹੁਤ ਵਾਰ ਰਿਸ਼ਤੇਦਾਰ ਨਹੀਂ ਕਾਰ ਦਿੰਦੇ ਵੀ ਯਾਰ ਇਹ ਤਾਂ ਮੇਰੀ ਹਾਂਜੀ। ਕਾਰ ਹੀ ਭੰਨ ਦਊਗਾ ਟੈਸਟ ਦੇਣ ਗਿਆ, ਠੀਕ ਹੈ ਕਿ ਨਹੀਂ, ਹਾਂਜੀ, ਪਹਿਲੀ ਹਾਂਜੀ। ਵਾਰੀ। ਸੋ ਉਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈਗੀ ਆ। ਉਹ ਵੀ ਜੇ ਕਿੱਦਾਂ ਕਿਸੇ ਨੂੰ ਪ੍ਰੋਬਲਮ ਆਈ ਹੋਵੇ, ਕਿਸੇ ਦੀ ਫਨੀ ਸਟੋਰੀ ਹੋਈ, ਤੇ ਉਹ ਜ਼ਰੂਰ ਸਾਂਝੀ ਕਰਿਓ। ਜੀ ਬਿਲਕੁਲ ਜੀ। ਸਾਡੇ ਅਗਲੇ ਕਾਲਰ ਨੇ ਜੀ ਜਸਬੀਰ ਸਿੰਘ। ਸਤਿ ਸ਼੍ਰੀ ਅਕਾਲ ਜਸਬੀਰ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੋ ਸਟੋਰੀਆਂ ਦੱਸਣੀਆਂ 30 ਸੈਕਿੰਡ ਨਾਲ ਜਾਈ। ਜੀ ਮੇਰੇ ਫਾਦਰ ਇਨ ਲਾ ਸਾਹਿਬ ਜੀ 79 ਚ ਆਏ ਸੀ, ਤਾਂ ਉਹਨਾਂ ਜੀ। ਨੂੰ ਇੱਕ ਵਾਰ ਜੇ 3 ਟੈਸਟ ਦੇ ਸਕਦੇ, ਤੁਸੀਂ ਉਹਨਾਂ ਨੂੰ 3 ਵਾਰੀ ਫੇਲ ਕਰਤਾ, ਤਾਂ ਫਿਰ ਉਹ ਕਹਿੰਦੇ ਤੁਸੀਂ 2 ਮਹੀਨੇ ਨਾ। ਜੀ ਜੀ ਇਹ ਅਖੀਰਲੀ ਵਾਰੀ ਜੀ ਜਿਸਲੇ ਉਹਨੇ ਜਾਣਾ ਸੀ, ਤਾਂ ਉਹਨੇ ਨਾ ਗਲਾਸ ਅੱਧਾ ਕੁ ਭਰ ਕੇ ਸ਼ਰਾਬ ਦਾ ਪੀ ਲਿਆ। ਅੱਛਾ ਜੀ। ਜੀ। ਉਹ ਜੇ ਗਿਆ ਉਦੋਂ ਵੀ ਬਹੁਤ ਲੀਨੀਅੰਸ ਹੁੰਦੀ, ਕੋਈ ਇੰਨਾ ਨਹੀਂ ਫਿਰ ਸ਼ਰਾਬੀ ਸ਼ਰੂਬੀ ਦਾ ਵੀ ਕਰਦਾ ਸੀ। ਜੀ ਤੇ ਉਹਨਾਂ ਨੂੰ ਜੱਜ ਵੱਲ ਲਿਖਾਸ ਮਿਲ ਰਿਹਾ ਸੀ ਉਹ। ਜੀ ਜੀ ਜੀ। ਤੇ ਸੋ ਦੂਜੀ ਸਟੋਰੀ ਆ ਜੀ, ਮੇਰੇ ਫਰੈਂਡ ਨੇ ਦੇਣਾ ਸੀ ਕਲਾਸ ਜੀ। 1 ਦਾ ਲਾਇਸੈਂਸ। ਉਹ ਤੁਹਾਡੇ ਖਾਲਸਾ ਨੂੰ ਪਤਾ, ਆਪਣੇ ਪਾਲੋਵਾਲ ਤੋਂ ਸੀ ਉੱਥੇ DMV ਜੀ। ਜੀ 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 ਜੀ। ਉਹ ਲਾਇਸੈਂਸ ਦੇਣ ਗਏ ਤਾਂ ਜੀ ਉਹ ਪੁੱਛਦੇ ਸੀ ਇਹਨੇ ਟੈਸਟ ਲੈਣਾ ਜੀ। ਉਹ ਪੂਰੀ ਨਵੀਂ ਆਈ ਸੀ, ਕਿਤੇ ਹੋਰ ਬਦਲ ਕੇ, ਤਾਂ ਉਹਦਾ ਪਹਿਲਾ ਹੀ ਦਿਨ ਸੀ ਉੱਥੇ। ਅੱਛਾ ਜੀ। ਉਹ ਜੀ ਉਹ ਟਰੱਕ ਲੈ ਕੇ ਤੁਰ ਪਏ ਦੋਵੇਂ। ਉਹ ਮੁੰਡਾ ਸਾਡਾ ਹੁਸੈਨ ਜੀ, ਮੇਰਾ ਫਰੈਂਡ ਸੀ ਜਿਹੜਾ, ਜੀ ਜੀ ਉਹਨੇ ਕੱਢ ਲਿਆ ਜੀ। ਫਰੀ ਵਾਲੇ ਵੀ ਪਾ ਕੇ ਦੇਖ ਲਿਆ, ਤਾਂ ਹੁਣ ਕਹਿੰਦੀ ਚੱਲ ਮੁੜ ਕੇ DMV ਚੱਲੀਏ। ਜੀ ਤਾਂ ਉਹ ਮੁੰਡਾ ਕਹਿੰਦਾ ਮੈਨੂੰ ਨਹੀਂ ਪਤਾ, ਤੂੰ ਮੈਨੂੰ ਦੱਸ ਕਿੱਥੋਂ ਦੀ ਜਾਣਾ, ਫਿਰ ਤੂੰ ਤਾਂ ਇੱਥੇ ਕੰਮ ਕਰਦੀ, ਮੈਨੂੰ ਦੱਸ। ਜੀ। ਉਹਨੂੰ ਵੀ ਪਤਾ ਤਾਂ ਮੈਨੂੰ ਵੀ ਨਹੀਂ, ਮੈਂ ਤਾਂ ਨਵੀਂ ਆਈ, ਪਹਿਲਾਂ ਹੀ ਮੇਰਾ ਦੇਣਾ, ਤਾਂ ਪਹਿਲਾਂ ਹੀ ਤੇਰਾ ਮੈਂ ਦੱਸ ਲਿਆ। ਅੱਛਾ ਜੀ। ਉਹ ਜੀ 2 ਘੰਟੇ ਜੀ ਪੁੱਛ ਕੇ ਰਾਹ ਤਾਂ ਫੇਰ DMV ਬੜੇ ਜੀ, ਪਰ ਹੁਣ ਪਾਸ ਕਰਤਾ ਉਹਨੂੰ ਹੁੰਦਾ। ਅੱਛਾ ਜੀ। ਟੈਸਟ ਦੇਣ ਵਾਲਾ ਵੀ ਤੇ ਟੈਸਟ ਲੈਣ ਵਾਲਾ ਵੀ ਦੋਨੋਂ ਗਵਾਚ ਗਏ। ਹਾਂਜੀ। ਬਿਲਕੁਲ ਉਸ ਟਾਈਮ ਤੇ ਫੋਨ ਨਹੀਂ ਹੁੰਦੇ ਸੀ। ਬਿਲਕੁਲ ਜੀ ਜੀ। ਹਾਂਜੀ, ਇੱਕ ਜਿਹੜੀ ਰੀਅਲ ਆਈਡੀ ਆ ਜੀ, ਉਹਦੇ ਉੱਤੇ ਸਿਰਫ ਉਹਦੀ ਬੇਅਰ ਜੀ ਦੀ ਫੋਟੋ ਲਾਦੇ ਡਰਾਈਵਰ ਲਾਇਸੈਂਸ ਤੇ। ਪਰ ਉਹ ਸਕੈਨ ਹੋ ਜਾਂਦੀ ਆ, ਉਹਦੇ ਚ ਨਾ ਸਕੈਨਰ ਵਾਲਾ ਸਿਸਟਮ ਵਧੀਆ ਲਾਇਆ ਉਹਨੇ। ਸੋ ਸਕੈਨ ਹਾਂਜੀ ਕਰਕੇ ਹਾਂਜੀ ਉਹਨਾਂ ਨੂੰ ਸਾਰਾ ਡਾਟਾ ਆ ਜਾਂਦਾ। ਹਾਂ। ਸੋ ਬਿਲਕੁਲ ਹਾਂਜੀ, ਮੈਂ ਤੁਹਾਡੀ ਉਹਦੇ ਜਿਹੜੀ ਸ਼ਰਾਬ ਵਾਲੀ ਗੱਲ ਆ, ਉਹ ਤਾਂ ਨਹੀਂ ਅਸੀਂ ਰეკਮੈਂਡ ਕਰਦੇ ਕਿਸੇ ਨੂੰ, ਕਹਿ ਸਕਦੇ ਕਿਉਂਕਿ ਬਿਲਕੁਲ। ਬਹੁਤ ਮੈਂ ਵੀ ਮਾੜੀ ਨਹੀਂ ਗੱਲ ਆ। ਕਰਦਾ ਜੀ, ਉਹ ਤਾਂ ਹਾਂਜੀ ਹਾਂਜੀ। ਉਹਦਾ ਠੀਕ ਹੈ ਗੱਲ ਜੀ, ਦੱਸਦਾ ਤੁਸੀਂ ਤੁਹਾਨੂੰ, ਸਮਝਾਈ। ਉਦੋਂ ਹਾਂਜੀ ਕੋਈ ਨਹੀਂ ਉਹ ਪੁੱਛਦਾ ਤਾਂ ਨਹੀਂ ਗੱਲ ਹੁੰਦਾ ਸਹੀ ਆ। ਪਰ ਇਹ ਵੀ ਮੈਂ ਤੁਹਾਨੂੰ ਐਡ ਕਰਦਾ ਜਾਵਾਂ, ਅੱਜ ਤੋਂ 30 ਸਾਲ ਪਹਿਲਾਂ ਜੇ ਕੋਈ ਡਰਿੰਕ ਕਰਕੇ ਡਰਾਈਵ ਕਰਦਾ ਸੀ ਨਾ, ਮੈਜੋਰਟੀ ਆਫ ਦਾ ਟਾਈਮ ਜਿਹੜੇ ਪੁਲਿਸ ਵਾਲੇ ਇੰਨੇ ਨਾਈਸ ਹੁੰਦੇ ਸੀ, ਉਹਨੂੰ ਕਹਿੰਦੇ ਸਾਈਡ ਤੇ ਭਰਾਵਾ ਕਾਰ ਲਾ, ਮੈਂ ਤੈਨੂੰ ਘਰ ਛੱਡ ਕੇ ਆਣਾ। ਮੈਂ ਤਾਂ ਘਰ ਜਾ ਕੇ ਹਾਂਜੀ ਹਾਂਜੀ ਉੱਥੇ ਏਦਾਂ ਪਰ ਗੱਲ ਹੁਣ ਇਹ ਆ ਵੀ ਹੁਣ ਕਿਉਂਕਿ ਹੋ ਇੰਨੇ ਗਏ, ਉਹਦੇ ਨਾਲ ਮੌਤਾਂ ਇੰਨੀਆਂ ਹੁੰਦੀਆਂ, ਐਕਸੀਡੈਂਟ ਇੰਨੇ, ਟ੍ਰੈਫਿਕ ਇੰਨਾ ਵੱਧ ਗਿਆ। ਜੀ ਸੋ ਜੀ। ਇਸ ਕਰਕੇ ਹੁਣ ਅੱਜ ਦੀ ਡੇਟ 'ਚ ਤਾਂ ਜੇ ਕਿਸੇ ਨੂੰ ਡਰੰਕ ਦੀ ਡਰਾਈਵਿੰਗ ਦੀ ਟਿਕਟ ਮਿਲ ਜਾਏ, ਉਹ $15,000 ਨੂੰ ਪੈਂਦੀ ਆ। ਹਾਂਜੀ। ਸੌਖੀ 6-7 ਸਾਲ ਉਹ ਤੋਂ ਵੀ ਜਾਂਦੀ ਤੁਹਾਨੂੰ। ਜੀ ਹਾਂਜੀ, 9 ਜਾਂ 10 ਸਾਲ ਰੈਕਡ ਤੇ ਰਹਿੰਦੀ ਆ। ਸੋ ਬਿਲਕੁਲ ਹਾਂਜੀ, ਜੀ, ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ। ਓਕੇ, ਠੀਕ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਅਸੀਂ ਤਾਂ ਰੇਡੀਓ ਤੇ ਬਹਿ ਕੇ ਇੱਦਾਂ ਕਹਿ ਨਹੀਂ ਸਕਦੇ ਵੀ ਸ਼ਰਾਬ ਪੀਣੀ ਚਾਹੀਦੀ ਜਾਂ ਨਹੀਂ। ਅਸੀਂ ਸਵੇਰੇ ਹੀ ਖਬਰ ਸਾਂਝੀ ਕਰਕੇ ਹਟੇ ਵੀ ਅਮਰੀਕਾ ਦੇ ਵਿੱਚ ਤਾਂ ਹੁਣ ਸ਼ਰਾਬ ਨੂੰ ਲੈ ਕੇ ਸਖਤ ਨੀਤੀ ਦੀ ਮੰਗ ਹੋਣ ਲੱਗ ਪਈ ਵੀ ਇਹ ਜੀ ਉਹ ਉਸ ਟਾਈਮ ਦੀ ਗੱਲ ਕਰ ਗਿਆ, ਉਸ ਟਾਈਮ ਤੇ ਇੰਨਾ ਸੀਰੀਅਸ ਨਹੀਂ ਲੈਂਦੇ ਸੀ ਯਾਰ। ਹਾਂਜੀ ਬਿਲਕੁਲ। ਹਾਂਜੀ ਬਿਲਕੁਲ ਜੀ। ਸਾਡੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਹਾਂਜੀ, ਧੰਨਵਾਦ ਪ੍ਰਵੀਨ ਹਰਜੋਤ ਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਇੱਕ ਵਾਰੀ ਫੇਰ। ਸੋ ਬਿਲਕੁਲ ਜਿੱਦਾਂ ਕਿ ਤੁਸੀਂ ਦੱਸ ਰਹੇ ਆ ਨਾ ਵੀ ਇਹ ਜਿਹੜੇ ਡਾਕੂਮੈਂਟੇਸ਼ਨ ਕਿੱਦਾਂ ਜ਼ਰੂਰੀ, ਜਿੱਦਾਂ ਪਹਿਲਾਂ ਵੀ ਕੋਈ ਕਾਲਰ ਕਹਿ ਕੇ ਗਏ ਆ। ਸੋ ਬਿਲਕੁਲ ਬੰਦਾ ਇੱਥੇ ਵਿਦਾਊਟ ਟਰਾਂਸਪੋਰਟ ਅਪਾਹਜ ਵਾਂਗੂ ਹੁੰਦਾ ਆ। ਤੁਹਾਨੂੰ ਕੌਣ ਛੱਡ ਕੇ ਆਵੇ, ਕੌਣ ਚੱਕੇ, ਉਸ ਤੋਂ ਬਗੈਰ ਤੁਹਾਡਾ ਜਿਹੜਾ ਗੁਜ਼ਾਰਾ ਨਹੀਂ ਹੈ। ਸੋ ਗੱਡੀ ਬੰਦਾ ਹੌਲੀ ਹੌਲੀ ਲੈ ਲੈਂਦਾ। ਸੋ DMV ਦੇ ਵਿੱਚ ਜਦੋਂ ਤੁਸੀਂ ਜਾਂਦੇ ਆ ਨਾ, ਸਿਸਟਮ ਦੇ ਨਾਲ ਜਦੋਂ ਵਾਹ ਪੈਂਦਾ ਫਿਰ ਪਤਾ ਲੱਗਦਾ। ਬੰਦਾ ਕਈ ਵਾਰੀ ਨਾ ਆਪਾਂ ਜਿੱਦਾਂ ਮੈਂ ਕਹਿੰਦਾ ਸੀ ਕਿ ਗਾਣਾ ਸੁਣ ਕੇ ਆ ਜਾਂਦੇ ਜਾਂ ਮੂਵੀਆਂ ਦੇਖ ਕੇ ਆ ਜਾਂਦੇ ਨਾ, ਵੀ ਖੌਰੇ ਪਤਾ ਨਹੀਂ ਉੱਤੇ ਸਾਰਾ ਕੁਛ ਏਦਾਂ ਹੀ ਆ। ਪਰ ਜਦੋਂ ਸਰਕਾਰੀ ਤੰਤਰ ਦੇ ਨਾਲ ਵਾਹ ਪੈਂਦਾ ਹੈ, ਪਤਾ ਉਦੋਂ ਲੱਗਦਾ ਆ। ਕਈ ਵਾਰੀ ਨਾਮ ਨਹੀਂ ਤੁਹਾਡਾ ਮੈਚ ਕਰਦਾ। ਤੁਹਾਡੀ ਅੱਗੇ ਕੀ ਹੁੰਦਾ ਸੀਗਾ ਵੀ ਹੁਣ ਇਹ ਮੈਂ ਜ਼ਰੂਰ ਦੱਸਣਾ ਚਾਹੁੰਦਾ ਆ ਵੀ ਅੱਗੇ ਕੀ ਹੁੰਦਾ ਸੀ, ਤੁਹਾਡੀ ਸੋਸ਼ਲ ਸਿਕਿਉਰਿਟੀ ਦੇ ਉੱਤੇ ਕੀ ਨਾਮ ਆ, ਤੁਹਾਡੇ ਵੀਜ਼ੇ ਦੇ ਉੱਤੇ ਕੀ ਨਾਮ ਆ, ਉਹ ਇੰਨਾ ਨਹੀਂ ਸੀ ਮੈਟਰ ਕਰਦਾ। ਹੁਣ ਜਦੋਂ DMV ਦੇ ਵਿੱਚ ਤੁਸੀਂ ID ਬਣਾਉਣ ਦੇ ਲਈ ਜਾਂਦੇ ਆ ਜਾਂ ਲਾਇਸੈਂਸ ਬਣਾਉਣ ਲਈ ਜਾਂਦੇ ਆ,
ਜੋ ਨਾਮ ਤੁਹਾਡੇ ਵੀਜ਼ੇ ਦੇ ਉੱਤੇ ਆ ਜਾਂ ਜਿਹੜਾ ਵੀ ਤੁਹਾਡਾ ਅਫੀਸ਼ੀਅਲ ਡਾਕੂਮੈਂਟ ਆ, ਜੇ ਉਹ ਐਗਜ਼ੈਕਟਲੀ ਸੋਸ਼ਲ ਸਿਕਿਉਰਿਟੀ ਦੇ ਨਾਲ ਮੈਚ ਨਹੀਂ ਹੁੰਦਾ ਤੇ ਉਹ ਕਲੀਅਰ ਨਹੀਂ ਹੁੰਦਾ। ਸੋ ਤੁਹਾਨੂੰ ਉਹਦੇ ਲਈ ਇੱਕ ਵਾਰੀ ਫਿਰ ਸੋਸ਼ਲ ਸਿਕਿਉਰਿਟੀ ਦੇ ਕੋਲ ਜਾਣਾ ਪੈਂਦਾ ਆ ਤੇ ਉਹ ਜਾ ਕੇ ਫਿਰ ਤੁਹਾਨੂੰ ਉਹ ਠੀਕ ਕਰਾ ਕੇ ਫਿਰ ਦੁਬਾਰਾ ਉੱਥੇ ਜਾਣਾ ਪੈਂਦਾ। ਸੋ ਮੇਕ ਸ਼ੋਰ ਕਰੋ ਵੀ ਆਪਣਾ ਜਿਹੜੇ ਨਾਮ ਆ ਨਾ ਉਹ ਤੁਹਾਡਾ ਠੀਕ ਹੋਵੇ। ਇੰਡੀਆ ਦੀ ਪ੍ਰੋਬਲਮ ਇਹ ਆ ਵੀ ਉੱਥੇ ਜਦੋਂ ਪਾਸਪੋਰਟ ਬਣਾਉਂਦੇ ਆ ਉਹ ਫਸਟ ਨੇਮ ਲਾਸਟ ਨੇਮ ਨਾ ਘਾਜਾ ਮਾਜਾ ਕਰ ਦਿੰਦੇ ਆ ਵੀ ਅੱਧਿਆਂ ਦੇ ਨਾਂ FNU ਜਾਂ LNU ਬਸ ਇਹ ਕੁਛ ਜਿਹੜਾ ਉਹ ਲੱਗ ਜਾਂਦਾ ਜਾਂ NNG ਨੋ ਨੇਮ ਗਿਵਨ ਲਾਸਟ ਨੇਮ ਅਨਨੋਨ ਫਸਟ ਨੇਮ ਅਨਨੋਨ ਹਨਾ। ਇਹਦੀ ਬਹੁਤ ਪ੍ਰੋਬਲਮ ਜਿਹੜੀ ਉਹ ਆਉਂਦੀ ਆ। ਸੋ ਨਾ ਇੱਕ ਤਾਂ ਟਰਾਈ ਕਰੋ ਜਦੋਂ ਜਿਨ੍ਹਾਂ ਨੇ ਵੀ ਆਉਣਾ ਆ ਜਾਂ ਆ ਰਹੇ ਆ ਉਹ ਆਪਣੇ ਇੰਡੀਆ ਵਾਲੇ ਪਾਸਪੋਰਟ ਦੇ ਉੱਤੇ ਵੀਜ਼ੇ ਦੇ ਉੱਤੇ ਉਹ ਸੇਮ ਨਾਮ ਮੈਚ ਕਰਾ ਕੇ ਆਓ। ਫਿਰ ਅੱਗੇ ਜਿਉਂ ਜਾਓਗੇ ਤਾਂ ਕੰਮ ਤੁਹਾਡਾ ਜਿਹੜਾ ਉਹ ਸੁਖਾਲਾ ਹੁੰਦਾ। ਸੋਸ਼ਲ ਸਿਕਿਉਰਿਟੀ ਤੇ ਵੀ ਸੇਮ ਨਾਮ ਹੋਣਾ ਚਾਹੀਦਾ ਹੈਗਾ ਹਨਾ। ਹਾਂਜੀ। ਸੋ ਰਾਜਕਰਮਜੀਤ ਸਿੰਘ ਜੀ ਇੱਕ ਜ਼ਰੂਰ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਵੀ ਜ਼ਰੂਰ ਆਪਣਾ ਆਪਣਾ ਐਕਸਪੀਰੀਅੰਸ ਦੱਸੋ ਤਾਂ ਕਿ ਜੋ ਨਵੇਂ ਬੰਦੇ ਆਏ ਆ ਜਾਂ ਕੋਈ ਆਪਣੀ ਬੱਚੀ ਆਈ ਆ ਉਹਨਾਂ ਨੂੰ ਪਤਾ ਲੱਗ ਜਾਏ। ਤੁਸੀਂ ਐਜ਼ ਏ ਸਟੂਡੈਂਟ ਆਏ ਸੀ, ਰਿਟਨ ਟੈਸਟ ਤਾਂ ਚਲੋ ਸਟੂਡੈਂਟ ਸਾਰੇ ਪਾਸ ਕਰ ਜਾਂਦੇ ਆ। ਸੋ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਜਦੋਂ ਡਰਾਈਵਿੰਗ ਟੈਸਟ ਦੇਣਾ। ਕਈ ਵਾਰ ਸਟੂਡੈਂਟ ਕੋਲ ਕਾਰ ਨਹੀਂ ਹੁੰਦੀ, ਉਹ ਕਿੱਦਾਂ ਫਿਰ ਮੁਸ਼ਕਲ ਹੱਲ ਹੁੰਦੀ ਆ। ਕਈ ਲੋਕ ਦੇਣਾ ਨਹੀਂ ਚਾਹੁੰਦੇ ਕਾਰ ਨੂੰ, ਯਾਰ ਮੇਰੀ ਤਾਂ ਕਾਰ ਤੋੜ ਦੂਗਾ। ਇਹ ਵੀ ਬਿਲਕੁਲ ਸਹੀ ਗੱਲ ਆ ਹਰਜੋਤ ਜੀ ਤੁਹਾਡੀ। ਤੇ ਚਲੋ ਮੇਰਾ ਤਾਂ ਇਹ ਵੀ ਮੈਂ ਖੁਸ਼ਕਿਸਮਤ ਆ ਵੀ ਤੁਹਾਡੇ ਨਾਲ ਜਦੋਂ ਤੋਂ ਮੈਂ ਸਟੂਡੈਂਟ ਲਾਈਫ ਤੋਂ ਆ ਮੈਂ ਪੰਜਾਬੀ ਰੇਡੀਓ USA ਵਾਲਿਆਂ ਦੇ ਨਾਲ ਜੁੜਿਆ ਆ। ਸੋ ਇਹਨਾਂ ਦੀ ਜਿਹੜੀ ਕਾਰ ਦੇ ਵਿੱਚ ਟੈਸਟ ਦਿੱਤਾ ਮੈਂ ਉਸ ਟਾਈਮ ਦੇ ਉੱਤੇ ਤੇ ਉਹ ਪਹਿਲੀ ਵਾਰੀ ਦੇ ਵਿੱਚ ਜਿਹੜਾ ਉਹ ਪਾਸ ਜ਼ਰੂਰ ਹੋ ਗਿਆ ਸੀਗਾ। ਉਹਦੇ ਵਿੱਚ 8 ਗਲਤੀਆਂ ਉਸ ਟਾਈਮ ਮਾਫ ਹੁੰਦੀਆਂ ਸੀ। ਹੁਣ ਮੈਨੂੰ ਪਤਾ ਨਹੀਂ ਲੇਟੈਸਟ ਕੀ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਮੇ ਵੀ ਉੱਤੇ ਥੱਲੇ ਜਿਹੜਾ ਇਹਨਾਂ ਨੇ ਕਰ ਦਿੱਤਾ ਹੋਵੇ। ਉਹਦੇ ਵਿੱਚ ਸਟਾਪ ਸਾਈਨ ਤੋਂ ਤੁਹਾਨੂੰ 4 ਵਾਰੀ ਸੱਜੇ ਬਣਾਉਣਾ, ਸਟਾਪ ਸਾਈਨ ਤੋਂ ਖੱਬੇ ਬਣਾਉਣਾ, ਰੈੱਡ ਲਾਈਟ ਤੋਂ ਲੈਫਟ ਟਰਨ ਕਰਾਉਣਾ, ਰਾਈਟ ਟਰਨ ਕਰਾਉਣਾ, ਪੈਰਲਲ ਪਾਰਕ ਵੀ ਕਈ ਵਾਰੀ ਜਾਂ ਰਿਵਰਸ ਕਰਕੇ ਜਿਹੜਾ ਤੁਹਾਨੂੰ ਦੇਖਣਾ, ਤੁਸੀਂ ਸ਼ੋਲਡਰ ਤੋਂ ਦੇਖਣਾ, ਸ਼ੀਸ਼ੇ ਦੇ ਵਿੱਚ ਦੇਖਣਾ, ਇਹ ਰੀਅਰ ਵਿਊ ਦੇ ਵਿੱਚ ਦੇਖਣਾ। ਬੰਦਾ ਪਾਰਕ ਕਿੱਦਾਂ ਕਰਨੀ ਆ, ਬੈਕ ਸਾਈਡ ਕਰਕੇ ਕਿੱਦਾਂ ਪਾਰਕ ਕਰਨੀ ਆ, ਉਹ ਤੁਹਾਡੀ ਕੱਲੀ ਚੀਜ਼ ਜਿਹੜੀ ਉਹ ਦੇਖਦੇ ਆ। ਉਹਨਾਂ ਨੇ ਤੁਹਾਨੂੰ ਕਦੀ ਵੀ ਟੈਸਟ ਫ੍ਰੀ ਦੇ ਤੇ ਨਹੀਂ ਦਵਾਉਣਾ, ਉਹਨਾਂ ਦੇ ਟੈਸਟ ਤੁਹਾਨੂੰ ਸਿਟੀ ਦੇ ਅੰਦਰ ਦਵਾਉਣਾ। ਹਾਸੇ ਵਾਲੀ ਗੱਲ ਇਹ ਵੀ ਆ ਹਰਜੋਤ ਸਿੰਘ ਜੀ, ਕਈ ਵਾਰੀ ਨਾ ਜਦੋਂ ਸੈਨੋਜ਼ੇ ਦੇ ਵਿੱਚ ਟੈਸਟ ਹੁੰਦੇ ਜੀ, ਸੈਨੋਜ਼ੇ ਸਭ ਨੂੰ ਪਤਾ ਵੀ ਜਿੱਥੇ ਐਲਮਾ ਸਟਰੀਟ ਦੇ ਉੱਤੇ ਇਹਨਾਂ ਦਾ DMV ਦਾ ਆਫਿਸ ਹੈਗਾ ਨਾ, ਉੱਥੇ ਰਸ਼ ਬਹੁਤ ਟ੍ਰੈਫਿਕ ਰਸ਼ ਬਹੁਤ ਹੁੰਦਾ। ਬਹੁਤ ਸਾਰੇ ਆਪਣੇ ਲੋਕ ਇਸ ਗੱਲੋਂ ਘਬਰਾਉਂਦੇ ਕਈ ਸੀ ਨਾ ਦੂਰ ਗਿਲਰੋਏ ਜਾ ਕੇ, ਹੋਰ ਕਈ ਜਿਹੜੇ ਦੂਰ ਦੇ ਸ਼ਹਿਰਾਂ 'ਚ ਜਾ ਕੇ ਜਿਹੜੇ ਟੈਸਟ ਦੇਣ ਜਾਂਦੇ ਸੀ ਵੀ ਚੱਲ ਐਟਲੀਸਟ ਪਾਸ ਹੋ ਜਾਂਦੇ ਆ, ਵੀ ਸੌਖਾ ਹੋ ਜਾਂਦਾ। ਬਾਅਦ ਜਿਉਂ ਸਿੱਖਦਾ ਜਾਂਦਾ ਫਿਰ ਸਿਖਾਣਾ ਹੱਥ ਜਿਹੜਾ ਉਹ ਟਿਕ ਜਾਂਦਾ ਆ। ਸੋ ਇਹ ਚੀਜ਼ਾਂ ਦਾ ਜਿਹੜਾ ਨਾ ਤੁਸੀਂ ਵਿਸ਼ੇਸ਼ ਜਿਹੜਾ ਧਿਆਨ ਰੱਖਣਾ, ਕਿਤੇ ਕੋਈ ਵੀ ਅਣਗਹਿਲੀ ਹੋ ਗਈ, ਕੋਈ ਏਦਾਂ ਦੀ ਇਨਸੀਡੈਂਟ ਤੁਹਾਡੇ ਟੈਸਟ ਦੇ ਦੌਰਾਨ ਹੋਈ ਵੀ ਉਹਨਾਂ ਨੂੰ ਲੱਗਾ ਵੀ ਲਾਈਫ ਡੇਂਜਰ 'ਚ ਆ, ਉਹਨਾਂ ਨੇ ਨਾਲ ਦੇ ਨਾਲ ਹੀ ਗੱਡੀ ਤੁਹਾਡੇ ਕੋਲ ਰੁਕਾ ਕੇ ਆਪ ਵੀ ਉੱਥੋਂ ਉਤਰ ਜਾਣਾ ਤੇ ਤੁਹਾਨੂੰ ਕਹਿਣਾ ਵੀ ਤੁਸੀਂ ਫੇਲ ਹੋਣਾ, ਜਿਹੜੀ ਦੁਬਾਰਾ ਜਿਹੜਾ ਆ ਉਹ ਆਇਓ। ਸੋ ਥੋੜ੍ਹੀ ਬਹੁਤੀ ਤਿਆਰੀ ਜਿਹੜੀ ਕਰੋ। ਤੁਹਾਡੇ ਜਿਹੜਾ ਵੀ ਕੋਈ ਜਾਣਕਾਰ ਹੈਗਾ ਆ ਉਹਦੇ ਨਾਲ 2-4 ਦਿਨ ਲਾਓ। ਕੋਈ ਔਖਾ ਨਹੀਂ ਹੈ ਇੱਥੇ ਡਰਾਈਵਿੰਗ ਕਰਨੀ। ਜੇ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਚਲਾ ਰਹੇ ਆ, ਜੇ ਸਾਰੇ ਤਕਰੀਬਨ ਮੋਸਟਲੀ ਸਾਰੇ ਕਾਨੂੰਨ ਦੇ ਦਾਇਰੇ 'ਚ ਚਲਾਉਂਦੇ ਆ ਤਾਂ ਉਹਨਾਂ ਲਈ ਬਹੁਤ ਸੁਖਾਲਾ ਹੋ ਜਾਂਦਾ ਆ। ਰਾਜ ਜੀ ਸਾਡੇ ਨਾਲ ਇਦਾਂ ਹੀ ਹੋਲਡ ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਤੇ ਉਹਨਾਂ ਦੇ ਰਾਏ ਆਪਾਂ ਸ਼ਾਮਲ ਕਰਦੇ। ਤੁਸੀਂ ਸਾਡੇ ਨਾਲ ਜੁੜੇ ਰਹੋ, ਆਪਾਂ ਗੱਲਾਂ ਬਾਤਾਂ ਨੂੰ ਇਨਫੋਰਮੇਸ਼ਨ ਨੂੰ ਹੋਰ ਵੀ ਅੱਗੇ ਤੋਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਧੂ ਸਿੰਘ ਜੀ, ਤੁਸੀਂ ਆਉਂਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਡਰਾਈਵਿੰਗ ਲਾਇਸੈਂਸ ਬਾਰੇ ਗੱਲ ਕਰਨੀ ਸੀ। ਜਿਹੜਾ ਇੱਥੇ ਆ ਕੇ ਜਿਹੜਾ ਕੰਮਕਾਰ ਕਰਨੇ ਸੀ ਉਹ ਤਾਂ ਮੇਰੇ ਪ੍ਰਾਹੁਣੇ ਨੇ ਨਾਲ ਹੋ ਕੇ ਤਾਂ ਅਸੀਂ ਉਹ ਤਾਂ ਸਾਰੇ ਏਜੰਟ ਤੋਂ ਬਗੈਰ ਹੀ ਕਰ ਲਿਆ ਸੀ ਤੇ ਸੋਸ਼ਲ ਸਿਕਿਉਰਿਟੀ ਵਗੈਰਾ ਵੀ ਦੂਜੇ ਸਾਰੇ ਜਿੰਨੇ ਕੰਮ ਹੋ ਗਏ ਜੀ। ਜਦੋਂ ਮੈਂ ਲਾਇਸੈਂਸ ਲੈਣ ਲੱਗਾ ਤੇ ਤੀਜੀ ਵਾਰੀ ਮੈਂ ਪਾਸ ਕਰ ਲਿਆ ਸੀ ਰਿਟਨ ਦੇ ਵਿੱਚ ਜੀ। ਤੇ ਫਿਰ ਜਦੋਂ ਡਰਾਈਵਿੰਗ ਟੈਸਟ ਦੇਣ ਲੱਗਾ, ਮੈਂ ਪਹਿਲੀ ਵਾਰੀ ਜਦੋਂ ਹਾਲੇ ਮੈਂ ਤੋਰੀ ਗੱਡੀ ਤਾਂ ਉਹ ਕਹਿੰਦੀ ਇੱਥੇ ਰੋਕ ਦੇ। ਮੈਂ ਕੀ ਹੋਇਆ? ਕਹਿੰਦੀ ਪਿੱਛੇ ਮੋੜ ਕੇ ਉੱਥੇ ਲਾ ਦੇ ਤੇ ਕਹਿੰਦੀ ਤੇਰੀ ਡਰਾਈਵਿੰਗ ਠੀਕ ਨਹੀਂ ਹੈ। ਅੱਛਾ ਜੀ। ਉਹ ਦੂਜੀ ਵਾਰੀ ਜਦੋਂ ਉਹਨੇ ਮੈਨੂੰ ਇਹ ਦੱਸਿਆ ਨਾ ਕਿਸੇ ਨੇ ਵੀ ਡੀਫਰੋਸਟ ਲਾਉਣੀ ਕਿੱਦਾਂ, ਜਦੋਂ ਸ਼ੀਸ਼ੇ ਤੋਂ ਵਜਾ ਹੁੰਦਾ ਨਾ ਕਲੀਨ ਕਿੱਦਾਂ ਕਰਨਾ, ਉਹ ਮੈਨੂੰ ਦੱਸਿਆ ਨਾ ਸੀ ਤੇ ਉਹ ਮੈਨੂੰ ਕਹਿੰਦੀ ਮੈਂ ਪਿੱਛੇ ਨੂੰ ਮੋੜਦਾ, ਤੂੰ ਠੀਕ ਨਹੀਂ ਹੈ। ਕਹਿੰਦੀ ਮੈਨੂੰ ਦੀਦਾ ਨਹੀਂ ਹੈ। ਮੈਂ ਕਿਹਾ ਮੈਨੂੰ ਦੀਦਾ? ਉਹ ਕਹਿੰਦੀ ਜਦ ਮੈਨੂੰ ਨਹੀਂ ਦੀਦਾ ਤਾਂ ਮੈਂ ਤੇਰੇ ਦੇਖਣ ਨੂੰ ਕੀ ਕਰਨਾ। ਧੁੰਦ ਵਾਲੇ ਮੌਸਮ 'ਚ ਗਏ ਹੋਣੇ ਨਾ ਤੁਸੀਂ? ਹਾਂਜੀ।
ਉਹਨੇ ਸਿਆਲ ਦਾ ਮੌਸਮ ਜਿਹਾ ਸੀਗਾ, ਉਹ ਲਾ ਕੇ ਬਸ ਸਾਫ਼ ਕਰਦੇ ਨਾ ਨਾਲ ਹੀਟ ਦੇ ਨਾਲ ਲਾ ਦੇਈਦਾ, AC ਲਾ ਦਈਦਾ। ਹਾਂਜੀ ਹਾਂਜੀ ਹਾਂਜੀ। ਉਹ ਕਹਿੰਦੀ ਮੈਨੂੰ ਨਹੀਂ ਦੀਦਾ। ਅੱਛਾ, ਉਹ ਵੀ ਫੇਲ ਹੋ ਗਿਆ। ਫਿਰ ਤੀਜੀ ਵਾਰੀ ਮੈਂ ਪਾਸ ਹੋਇਆ। ਹਾਂਜੀ ਫਿਰ ਲਾਇਸੈਂਸ ਚੱਲਦਾ ਰਿਹਾ ਆਟੋਮੈਟਿਕ ਕੰਮ। ਤੇ ਇੱਕ ਵਾਰੀ ਉਹਨਾਂ ਦੀ ਚਿੱਠੀ ਆ ਗਈ ਵੀ ਤੂੰ ਟੈਸਟ ਦੇ ਦੁਬਾਰਾ ਵੀ ਅਸੀਂ ਤੇਰਾ ਮੈਂ ਜਿਉਂ ਬੁੱਕ ਪੜ੍ਹਨ ਲੱਗਾ, ਮੈਂ ਬੁੱਕ ਇੰਗਲਿਸ਼ ਬੁੱਕ ਪੜ੍ਹੀ ਗਿਆ ਤਾਂ ਮੈਂ ਇੱਕ ਥਾਂ ਮੈਂ ਪੜ੍ਹਿਆ ਰਿਨਿਊ ਬਾਈ ਮੇਲ। ਅੱਛਾ ਜੀ। ਉਹ ਰਿਨਿਊ ਬਾਈ ਮੇਲ ਦੇ ਵਿੱਚ ਉਹ ਸਾਰਾ ਮੈਂ ਕੁਆਲੀਫਾਈ ਕਰਦਾ ਸੀ। ਅੱਛਾ ਜੀ। ਤੇ ਮੈਂ ਉੱਥੇ ਚਲੇ ਗਿਆ ਤਾਂ ਮੈਨੂੰ ਕਹਿੰਦੇ ਵੀ ਆਹ ਪੇਪਰ ਦਾ ਟੈਸਟ ਸੀ। ਮੈਂ ਕਿਹਾ ਕਾਹਤੇ? ਮੈਂ ਕਿਹਾ ਮੈਂ ਕੁਆਲੀਫਾਈ ਕਰਦਾ ਰਿਨਿਊ ਬਾਈ ਮੇਲ 'ਚ। ਮੈਂ ਕਿਹਾ ਬੁੱਕ ਪੜ੍ਹੋ। ਜਦ ਮੈਂ ਕਿਹਾ ਬੁੱਕ ਪੜ੍ਹੋ ਤਾਂ ਉਹ ਮੈਨੂੰ ਕਹਿੰਦੀ ਉੱਥੇ ਚੱਲ ਕੇ ਫੋਟੋ ਖਿਚਾ ਲਾ, ਤੇ ਹੁਣ ਲਾਇਸੈਂਸ ਨਹੀਂ ਦਿੱਤਾ ਜੀ। ਜੀ ਜੀ ਸਹੀ ਹੋ ਗਿਆ। ਚਲੋ ਨੌਲੇਜ ਮਿਲ ਗਿਆ ਦੁਬਾਰਾ ਕੀ ਫਿਰ। ਥੈਂਕ ਯੂ। ਹਾਂਜੀ, ਕਈ ਵਾਰੀ ਏਦਾਂ ਹੋ ਜਾਂਦਾ। ਜਿਹੜੇ ਨਵੇਂ ਜਵਾਨ ਆਉਂਦੇ ਆ ਜਾਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਗੱਡੀਆਂ ਚੰਗੀ ਤਰ੍ਹਾਂ ਸਿੱਖ ਕੇ ਵੀ ਸਿਆਲ ਦੇ ਵਿੱਚ ਕਿੱਦਾਂ ਵੀ ਜੇ ਹੋਰ ਕਿੱਦਾਂ ਚੜ੍ਹਾਈ ਤੇ ਕੀ ਆਹ ਜੇ ਸਾਰੇ ਜਾਣੀ ਇਹ ਸਹੀ ਕਰਕੇ ਫੇਰ ਹੀ ਟੈਸਟ ਦੇਣ ਜਾਵੇ ਨਾ। ਉੱਦਾਂ ਵੀ ਜੇ ਤੁਸੀਂ ਉੱਦਾਂ ਟੈਸਟ ਦੇਣ ਚੱਲ ਜਾਂਦੇ, ਤੁਸੀਂ ਪਾਸ ਵੀ ਕਰ ਲਿਆ, ਫਿਰ ਤੁਸੀਂ ਕਿਤੇ ਖਤਾ ਖਾਓਗੇ। ਬਿਲਕੁਲ ਜੀ ਬਿਲਕੁਲ। ਜੇ ਤੁਹਾਨੂੰ ਹੈ ਨਾ ਤੁਸੀਂ ਏਦਾਂ ਦੀ ਗੱਲਾਂ ਤੇ ਇਗਨੋਰ ਕਰ ਦਿੰਦੇ ਵੀ ਚੱਲ ਸਾਨੂੰ ਤਾਂ ਲਾਇਸੈਂਸ ਤਾਂ ਮਿਲ ਹੀ ਗਿਆ। ਹਾਂਜੀ ਉਹ ਲਾਇਸੈਂਸ ਜਿਹੜਾ ਮਿਲਿਆ ਉਹ ਸਗੋਂ ਡੇਂਜਰਸ ਹੋ ਜਾਂਦਾ ਜੀ। ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੈ ਤੁਹਾਡੀ ਡਿਊਟੀ ਆ ਜਦੋਂ ਲਾਇਸੈਂਸ ਮਿਲ ਗਿਆ। ਕਿਉਂਕਿ ਜਿਹੜਾ ਲਾਇਸੈਂਸ ਪ੍ਰਵੀਨ ਜੀ ਕਾਲਰ ਆ ਆਪਣੇ ਕੋਲ? ਹਾਂਜੀ ਹਾਂਜੀ ਹਾਂਜੀ, ਕਾਲਰਸ ਹੈਗੇ ਨੇ ਆਪਣੇ ਕੋਲੇ। ਸਾਧੂ ਸਿੰਘ ਜੀ ਤੁਸੀਂ ਕੁਝ ਕਹਿ ਰਹੇ ਸੀ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ। ਨਹੀਂ, ਮੈਂ ਤਾਂ ਇਹ ਕਹਿ ਰਿਹਾ ਵੀ ਜਿੱਦਾਂ ਜਿਹੜਾ ਲਾਇਸੈਂਸ 'ਚ ਆਪਾਂ ਲੈ ਲਿਆ, ਜੇ ਆਪਾਂ ਨੂੰ ਸਹੀ ਨਹੀਂ ਪਤਾ ਉਹਦੇ ਬਾਰੇ ਤਾਂ ਬੰਦਾ ਖਤਾ ਖਾ ਸਕਦਾ, ਦੂਜੇ ਨੂੰ ਵੀ ਖਤਰੇ 'ਚ ਪਾ ਸਕਦਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਧੰਨਵਾਦ ਜੀ ਜੀ। ਸੋ ਇਹ ਸਨ ਆਪਣੇ ਨਾਲ ਸਾਧੂ ਸਿੰਘ ਤੇ ਆਪਣੇ ਅਗਲੇ ਕਾਲਰ ਨੇ ਜੀ ਕਰਮਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਅਸੀਂ ਨਾ ਜੀ 2018 'ਚ ਆਏ ਸੀ। ਆਣ ਕੇ ਪਹਿਲਾਂ ਰਿਟਨ ਟੈਸਟ ਦਿੱਤਾ ਜੀ, ਉਸ ਤੋਂ ਬਾਅਦ ਦੂਜਾ ਕਰ ਲਿਆ। ਰਿਟਨ ਟੈਸਟ ਭਾਜੀ ਤੁਸੀਂ ਇੰਗਲਿਸ਼ ਦਿੱਤਾ ਸੀ, ਪੰਜਾਬੀ 'ਚ ਵੀ ਵਾਪਸ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਕਈ ਭਾਸ਼ਾਵਾਂ ਦੇ ਵਿੱਚ ਪੰਜਾਬੀ 'ਚ ਦਿੱਤਾ ਜੀ, ਪੰਜਾਬੀ 'ਚ ਦਿੱਤਾ ਸੀ ਜੀ। ਅੱਛਾ ਹਾਂ, ਨਹੀਂ ਚਲੋ ਵਧੀਆ। ਕਿਉਂਕਿ ਕਈ ਵਾਰੀ ਕੀ ਹੁੰਦਾ ਨਾ, ਨਵਾਂ ਬੰਦਾ ਆਉਂਦਾ ਪਤਾ ਨਹੀਂ ਹੈ ਤੇ ਪੰਜਾਬੀ 'ਚ ਵੀ ਤੁਸੀਂ ਦੇ ਸਕਦੇ ਆ ਕੈਲੀਫੋਰਨੀਆ 'ਚ। ਹਾਂਜੀ, ਪੰਜਾਬੀ 'ਚ ਦਿੱਤਾ ਸੀ। ਉਹਦੀ ਜਿਹੜੀ ਤਿਆਰੀ ਕੀਤੀ ਸੀ ਉਹ ਐਪ ਤੋਂ ਕੀਤੀ ਸੀ ਜੀ। ਅੱਛਾ ਜੀ। ਪਰ ਉਹ ਜਿਹੜਾ ਪੰਜਾਬੀ ਦਾ ਟੈਸਟ ਹੈ ਨਾ ਉਹ ਵੀ ਔਖਾ, ਕਿਉਂਕਿ ਉਹ ਜਿਹੜੀ ਇੰਗਲਿਸ਼ ਦੀ ਉਹਦੀ ਟ੍ਰਾਂਸਲੇਸ਼ਨ ਸਹੀ ਨਹੀਂ ਹੈਗੀ ਬਿਲਕੁਲ। ਜੀ ਜੀ ਬਿਲਕੁਲ। ਹਾਂਜੀ ਹਾਂਜੀ, ਔਖਾ ਜੀ। ਉਸ ਤੋਂ ਬਾਅਦ ਮੈਂ ਟਰੱਕ ਦਾ ਵੀ ਪੰਜਾਬੀ 'ਚ ਦਿੱਤਾ ਸੀ ਜੀ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਪਰ ਉਹ ਔਖਾ ਸੀ। ਦੁਬਾਰਾ ਫਾਰਸੀ 'ਚ ਲੈ ਲੈਣ, ਉਹਦੀ ਵੀ ਤਿਆਰੀ ਕਰ ਲੈਣ। ਹਾਂਜੀ ਹਾਂਜੀ, ਨਹੀਂ ਪਰ ਇੰਗਲਿਸ਼ ਦੇ ਵਿੱਚ ਸੌਖਾ ਜੀ, ਟਰੱਕ ਦਾ ਬਹੁਤ ਸੌਖਾ ਵਾ। ਜੀ ਜੀ ਠੀਕ ਹੈ। ਅੱਛਾ ਜੀ, ਹਾਂਜੀ। ਬਾਕੀ ਜੀ ਜਦੋਂ ਅਸੀਂ ਆਏ ਤੇ ਉਸ ਤੋਂ ਬਾਅਦ ਅਸੀਂ ਕਲਾਸਾਂ ਲਈਆਂ ਸੀ। ਇੱਥੇ ਇੱਕ ਵੀਰ ਕਰ ਰਹੇ ਆ ਵੀ ਕਲਾਸਾਂ ਦੇ ਰਹੇ ਆ। ਉਹ $100 ਉਦੋਂ ਲੈਂਦੇ ਸੀ 2 ਘੰਟੇ ਦਾ। ਹਾਂਜੀ, 2 ਕਲਾਸਾਂ ਲਈਆਂ ਤੇ ਉਹ ਗੱਡੀ ਵੀ ਪ੍ਰੋਵਾਈਡ ਕਰਦੇ ਆ। ਜੇ ਤੁਸੀਂ ਟੈਸਟ ਦੇਣ ਜਾਣਾ, ਤੁਹਾਡੇ ਕੋਲ ਗੱਡੀ ਨਹੀਂ ਹੈ ਤੇ ਉਹ ਗੱਡੀ। ਹਾਂਜੀ ਹਾਂਜੀ, ਇਸ ਵਾਸਤੇ ਤੇ ਸਾਰੇ ਬੱਚਿਆਂ ਨੂੰ ਕਲਾਸਾਂ ਦਵਾਈਆਂ, ਵਾਈਫ ਨੂੰ ਦਵਾ ਕੇ ਸਾਰਿਆਂ ਨੂੰ ਲਾਇਸੈਂਸ ਦਵਾਏ। ਕੋਈ ਜ਼ਿਆਦਾ ਮੁਸ਼ਕਿਲ ਨਹੀਂ ਆਈ। ਵਾਈਫ ਨੇ ਤਾਂ ਕਦੀ ਉੱਥੇ ਸਾਈਕਲ ਵੀ ਨਹੀਂ ਸੀ ਚਲਾਇਆ ਜਿਹੜਾ ਇੱਥੇ ਗੱਡੀ ਚਲਾ ਰਹੀ। ਬਹੁਤ ਬਹੁਤ ਵਧੀਆ ਕੀਤਾ। ਸਿਰਫ ਇਹ ਆ ਵੀ ਚਲੋ ਕਾਰ ਵੀ ਉਹ ਦਿੰਦੇ ਆ, ਦੂਜੀ ਇਹ ਆ ਵੀ ਤੁਹਾਨੂੰ ਸਾਰੇ ਰੂਲ ਰੈਗੂਲੇਸ਼ਨ ਪਤਾ ਲੱਗ ਜਾਂਦੇ ਆ। ਨਹੀਂ ਚਲੋ, ਮੈਂ ਤਾਂ ਆਪਣੀ ਕਾਰ ਆਪਣੇ ਰਿਲੇਟਿਵ ਦੀ ਕਾਰ ਤੇ ਹੀ ਦਿੱਤੇ ਆ ਸਾਰੇ ਪਰਿਵਾਰ ਨੇ ਟੈਸਟ। ਪਰ ਮਸਲਾ ਇਹ ਵੀ ਜਿਹੜੇ ਹੁਣ ਉਹ ਜਿਨ੍ਹਾਂ ਕੋਲ ਨਹੀਂ ਕਾਰ ਹੈਗੀ ਉਹ ਪ੍ਰੋਵਾਈਡ ਕਰਦੇ ਆ ਜੀ ਕਾਰ। ਹਾਂਜੀ ਬਿਲਕੁਲ। ਬਹੁਤ ਵਧੀਆ ਜੀ ਤੁਹਾਡਾ ਟੌਪਿਕ, ਬਹੁਤ ਵਧੀਆ। ਸਾਰਿਆਂ ਨੂੰ ਧੰਨਵਾਦ। ਧੰਨਵਾਦ ਜੀ, ਧੰਨਵਾਦ। ਸੋ ਇਹ ਜਿਹੜਾ ਆਪਾਂ ਪ੍ਰਵੀਨ ਜੀ ਸ਼ੋਅ ਤੇ ਰਾਜਕਨਵੀਰ ਸਿੰਘ ਜੀ ਸ਼ੋਅ ਲੈ ਕੇ ਆਏ ਆ, ਜਿਨ੍ਹਾਂ ਦਾ ਪੁਰਾਣਾ ਐਕਸਪੀਰੀਅੰਸ ਆ, ਚਾਹੇ ਕੋਈ ਫਨੀ ਵੀ ਆ ਤੇ ਜਿਹੜੇ ਨਵੇਂ ਆਏ ਆ। ਕਿਉਂ ਕਈ ਵਾਰੀ ਕੀ ਆ ਨਾ, ਤੁਹਾਡਾ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਵੀ ਆ, ਕਈ ਵਾਰ ਜਾਣ ਕੇ ਉਹ ਇੱਕ ਇੰਨੀ ਸੌਖੀ ਗੱਲ ਹੁੰਦੀ ਉਹਨੂੰ ਘੁਮਾ ਕੇ ਏਦਾਂ ਦੱਸਦੇ ਪਤਾ ਨਹੀਂ ਕਿੰਨਾ ਔਖਾ ਆ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਜਿਹੜਾ ਫਾਇਦਾ ਹੋਵੇ ਉਹ ਗੱਲ ਕਰ ਰਹੇ ਹਾਂ। ਬਿਲਕੁਲ। ਸਾਡੇ ਅਗਲੇ ਕਾਲਰ ਨੇ ਜੀ ਜਸਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਗੱਲ ਦੱਸਦਾ ਜੀ। ਇੱਕ ਨਾ ਜਿਹੜਾ ਟੈਸਟ ਦੁਬਾਰਾ ਦੇਣ ਵਾਲਾ, ਆਈ ਡੋਂਟ ਨੋ ਵੀ ਕੀ ਚੱਕਰ ਹੈਗਾ। ਮੈਂ ਰੀਅਲ ਆਈਡੀ ਬਣਾਉਣ ਗਿਆ ਤਾਂ ਮੇਰਾ 12 ਸਾਲ ਪੁਰਾਣਾ ਲਾਇਸੈਂਸ ਸੀ। ਪਰਮਾਤਮਾ ਦੀ ਮਿਹਰ, ਅੱਜ ਤੱਕ ਕਦੇ ਕੋਈ ਐਕਸੀਡੈਂਟ ਨਹੀਂ ਹੋਇਆ ਟਰੱਕ ਤੇ। 12 ਸਾਲ ਟਰੱਕ ਵੀ ਚਲਾਇਆ ਤੇ ਜਦੋਂ ਰੀਅਲ ਆਈਡੀ ਬਣਾਉਣ ਗਿਆ ਤਾਂ ਮੈਨੂੰ ਕਹਿੰਦੇ ਕਿ ਉੱਥੇ ਜਾ ਕੇ ਟੈਸਟ ਦੇ ਦੇ। ਮੈਂ ਕਿਹਾ ਮੈਂ ਟੈਸਟ ਦੇਣ ਥੋੜੀ ਆਇਆ, ਨਾ ਮੈਨੂੰ ਕਿ ਤੁਸੀਂ ਲੈਟਰ ਭੇਜੀ ਹੈ, ਮੈਂ ਤਾਂ ਰੀਅਲ ਆਈਡੀ ਬਣਾਉਣ ਆਇਆ। ਤੇ ਉਹ ਏਦਾਂ ਆ ਵੀ ਮੈਂ DMV ਦਾ ਨਾਮ ਤਾਂ ਨਹੀਂ ਲੈਣਾ ਕਿਹੜੀ ਸੀ, ਪਰ ਉੱਥੇ ਕੁਛ ਇੰਪਲਾਈ ਜਿਹੜੇ ਹੈਗੇ ਉਹ ਵੈਸੇ ਹੀ ਪੁਸ਼ ਕਰ ਦਿੰਦੇ ਤੁਹਾਨੂੰ ਵੀ ਚਲੋ ਚੱਲ ਜਾਓ ਇੱਧਰ ਨੂੰ।
ਜੀ ਜੀ ਉਹ ਜੀ ਨਾ ਇਦਾਂ ਹੈ ਨਾ, ਤੇ ਡੀਐਮਵੀ ਤੁਸੀਂ ਜਾਓਗੇ ਨਾ ਕਿਸੇ ਵੀ, ਤੁਸੀਂ ਸੇਮ ਪਰਪਸ ਲਈ ਜਾਓ, ਜਿਹੜਾ ਉੱਥੇ ਮੂਹਰੇ EMPLOYEE ਬੈਠਾ ਉਹ ਤੁਹਾਨੂੰ ਡਿਫਰੈਂਟ ਆਨਸਰ ਹੀ ਦਊਗਾ। ਸੋ ਜਾਂ ਤਾਂ ਜੀ ਟ੍ਰੇਨਿੰਗ ਜੀ ਨਹੀਂ ਸਹੀ ਹੈਗੀ, ਕਿਉਂਕਿ ਕਦੇ ਕੋਈ ਕਹੂਗਾ ਵੀ ਆਹ ਡਾਕੂਮੈਂਟ ਚਾਹੀਦਾ, ਕੋਈ ਦੂਜਾ ਕਹੂਗਾ ਨਹੀਂ ਆਹ ਨਹੀਂ ਚਾਹੀਦਾ, ਆਹ ਠੀਕ ਹੈਗਾ। ਸੋ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈਗੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜਾ ਤੁਸੀਂ ਜਿੱਦਾਂ ਤੁਸੀਂ ਕਹਿ ਵੀ ਰਹੇ ਨਾ ਰੀਅਲ ਆਈਡੀ, ਐਕਚੁਅਲੀ ਤੁਹਾਡਾ ਰੀਅਲ ਆਈਡੀ ਪਲੱਸ ਲਾਇਸੈਂਸ ਵੀ ਸੀ, ਹਨਾ? ਹਾਂਜੀ ਤੇ ਜੀ ਬਿਲਕੁਲ ਬਿਲਕੁਲ। ਉਹ ਐਕਚੁਅਲੀ ਲਾਇਸੈਂਸ ਨੇ ਕਰਾਉਣਾ ਸੀ, ਪਰ ਉਹਨਾਂ ਨੇ ਉੱਥੇ ਕੋਈ ਲਿਖਿਆ ਨਹੀਂ ਹੋਇਆ ਵੀ ਤੁਹਾਨੂੰ ਦੁਬਾਰਾ ਟੈਸਟ ਦੇਣਾ ਜੀ ਪਏਗਾ ਰੀਅਲ ਆਈਡੀ ਬਿਲਕੁਲ ਬਣਾਉਣ ਲਈ। ਜੀ ਔਰ ਦੂਸਰਾ ਸਰ ਜੀ, ਇੱਕ ਗੱਲ ਇਹ ਕਹਿਣੀ ਚਾਹੁੰਦਾ, ਜਿਹੜੇ ਆਪਣੇ ਪੰਜਾਬੀ ਸਕੂਲ ਆ ਉਹ ਕੋਈ ਗੁੱਸਾ ਨਾ ਕਰੇ, ਉਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ, ਜਿਹੜੇ ਕਾਰਾਂ ਦਾ ਲਾਇਸੈਂਸ ਸਿਖਾਉਂਦੇ ਆ, ਉਹ ਕਾਰ ਚਲਾਉਣੀ ਤਾਂ ਸਿਖਾਉਂਦੇ ਜ਼ਰੂਰ, ਉਹਨਾਂ ਦਾ ਬਹੁਤ ਧੰਨਵਾਦ ਹੈ, ਬੜੇ ਉੱਥੋਂ ਪਾਸ ਹੁੰਦੇ ਆ, ਪਰ ਕਾਰ ਦੇ ਵਿੱਚ ਸਾਰੇ ਬਟਨ ਕਿੱਦਾਂ ਕੰਮ ਕਰਦੇ ਆ ਉਹ ਬਿਲਕੁਲ ਨਹੀਂ ਦੱਸਦੇ ਜੀ। ਜੀ ਜੀ। ਇਹ ਖੁਦ ਪ੍ਰੈਕਟੀਕਲ ਹੋ ਚੁੱਕਿਆ ਹੈ, ਇਹ ਮੇਰੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸੋ ਜਿਹੜੇ ਭੈਣ ਭਰਾ ਸਿਖਾਲਦੇ ਵੀ ਆ, ਜਰੂਰ ਪਲੀਜ਼ ਤੁਸੀਂ ਐਨ ਪ੍ਰੋਫੈਸ਼ਨਲ, ਜਿੱਦਾਂ ਹੋਰ ਪ੍ਰੋਫੈਸ਼ਨਲ ਸਕੂਲ ਸਿਖਾਲਦੇ ਆ ਨਾ, ਉਦਾਂ ਹੀ ਸਿਖਾਲੋ ਵਧੀਆ। ਜੀ ਤੇ ਹਾਂ ਠੀਕ ਆ, ਚਾਰਜ ਸਾਡੇ ਜ਼ਰੂਰ ਪੈਸੇ ਜ਼ਿਆਦਾ ਕਰੋ। ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਸੀਂ ਪੈਸੇ ਘੱਟ ਚਾਰਜ ਕਰਦੇ ਆ, ਫਿਰ ਉਹ ਕਹਿੰਦੇ ਵੀ ਉਸ ਹਿਸਾਬ ਨਾਲ ਜਿੰਨਾ ਕੁ ਗੁੜ ਪਾਉਣਾ ਮਿੱਠਾ ਵੀ ਉਨਾ ਕੁ ਹੀ ਹੋਣਾ ਹੈਗਾ। ਜੀ ਸਾਡੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਜੀ, ਮੁਖਤਿਆਰ ਸਿੰਘ। ਸਤਿ ਸ਼੍ਰੀ ਅਕਾਲ ਮੁਖਤਿਆਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ, ਆਪਣੀ ਗੱਲ ਕਰ ਸਕਦੇ ਹੋ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਾਂ ਕਰੋਨਾ ਦੇ ਵਿੱਚ ਨਾ ਜਦੋਂ ਰੀਅਲ ਆਈਡੀ ਵੀ ਬਣਾਉਂਦੇ ਸੀ ਨਾ, ਜਿਹੜਾ ਲਾਇਸੈਂਸ ਐਕਸਪਾਇਰ ਹੋਣ ਵਾਲੇ ਆ ਸਾਲ, ਇਹਨਾਂ ਦੇ 2 ਸਾਲਾਂ ਨੂੰ 5 ਸਾਲ ਦਾ ਦੇ ਦਿੰਦੇ ਸੀ। ਮੇਰੇ ਨਾਲ ਤਾਂ ਹੋਈ ਆ। ਅੱਛਾ ਜੀ। ਮੇਰਾ ਉਹਨੀ ਮੇਰਾ ਰੀਅਲ ਆਈਡੀ ਬਣਾਉਣ ਗਿਆ ਸੀ, ਅੱਛਾ ਜੀ। ਤੇ ਉਹਨੇ ਮੇਰਾ ਲਾਇਸੈਂਸ 4 ਸਾਲ ਹੋਰ ਰਿਮੂਵ ਕਰਤਾ ਸੀ ਦੁਕਾਨ। ਅੱਛਾ ਜੀ। ਉਹ ਡਿਪੈਂਡ ਡੀਐਮਵੀ ਤੁਸੀਂ ਜਾਂਦੇ ਆ, ਹਾਂਜੀ ਬਿਲਕੁਲ ਤੇ ਬਿਲਕੁਲ। ਜਦੋਂ ਤੁਸੀਂ ਟੈਸਟ ਦੇਣਾ ਨਾ ਆਪਣੇ ਲਾਇਸੈਂਸ ਦਾ, ਕਦੇ ਵੀ ਇਕੱਠੇ ਤਿੰਨੇ ਕੋ ਜਿਹੜੇ ਆਪਣੇ ਨੇ ਆਨਸਰ ਕੁਐਸਚਨ ਆ ਨਾ, ਉਹ ਨਾ ਪੇਪਰ ਲਵੋ ਉਹਨਾਂ ਤੋਂ, ਕੱਲਾ ਲਵੋ, ਉਹ ਤੁਹਾਡੇ ਚਾਂਸ ਜ਼ਿਆਦਾ ਬਣ ਜਾਂਦੇ ਆ। ਅੱਛਾ ਜੀ। ਹਾਂਜੀ, ਤੇ ਜੇ ਨਹੀਂ, ਤੁਸੀਂ ਇਹ ਤਿੰਨੇ ਤੁਸੀਂ ਇਕੱਠੇ ਲੈ ਕਾਰ ਦੇ ਲੈਣੇ ਆ, ਲਾਇਸੈਂਸ ਦੀ ਗੱਲ ਕਰਦੇ ਜਾਂ ਕਮਰਸ਼ੀਅਲ ਲਾਇਸੈਂਸ ਦੀ? ਟਰੱਕ ਦੇ ਵੀ ਬਾਜੀ ਦਾ ਕਰ ਅੱਛਾ ਸਕਦੇ ਆ। ਟਰੱਕ, ਠੀਕ ਜੀ ਹੈ ਜੀ ਠੀਕ ਹੈ। ਠੀਕ ਹੈ। ਹਾਂਜੀ, ਉਹਦੇ ਹੁੰਦਾ ਆਪਣੇ ਬ੍ਰੇਕਾਂ ਵਾਲਾ ਹੁੰਦਾ, ਦੂਸਰੇ ਵਾਲਾ ਹੁੰਦਾ, 3 ਹੁੰਦੇ ਆ ਨਾ। ਜੇ ਹਾਂਜੀ ਤੁਸੀਂ ਹਾਂਜੀ ਤਿੰਨੇ ਹਾਂਜੀ ਇਕੱਠੇ ਲੈ ਲਏ, ਤੁਸੀਂ ਇੱਕ ਚੋਂ ਹੀ ਫੇਲ ਹੋ ਗਏ, ਤੁਸੀਂ ਉਹ ਫਿਰ ਤੁਹਾਨੂੰ ਹਾਂਜੀ। 3 ਚਾਂਸ ਹੁੰਦੇ ਆ। ਜੇ ਤੁਸੀਂ ਇਕੱਲੇ ਕਰਦੇ ਫਿਰ ਤੁਹਾਡੇ 9 ਚਾਂਸ ਆ। ਉਹ ਠੀਕ ਹੈ ਜੀ। ਨਾਲੇ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਉਹ ਧੰਨਵਾਦ ਤੁਹਾਡਾ। ਹਾਂਜੀ ਓਕੇ ਬਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਦੇਖੋ ਕਿੰਨਾ ਐਕਸਪੀਰੀਅੰਸ, ਹਰ ਇੱਕ ਦਾ ਆਪਣਾ ਆਪਣਾ ਪਤਾ ਚੱਲ ਰਿਹਾ ਆ। ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜਿਹੜੇ ਨਵੇਂ ਆਏ ਹੈਗੇ ਪਰਿਵਾਰ, ਉਹਨਾਂ ਦੇ ਨਵੇਂ ਕਿਸੇ ਦੇ ਰਿਸ਼ਤੇਦਾਰ ਆਏ ਹੈਗੇ ਆ, ਭੈਣ ਭਰਾ ਆਏ ਆ, ਉਹਨਾਂ ਦੇ ਬੱਚੇ ਆਏ ਆ, ਉਹਨਾਂ ਨੂੰ ਵੀ ਨੌਲੇਜ ਮਿਲੂਗਾ ਵੀ ਭਾਈ ਕਿੱਦਾਂ ਲਾਇਸੈਂਸ ਲੈਣਾ ਹੈਗਾ ਆ, ਕਿੱਦਾਂ ਟੈਸਟ ਹੁੰਦਾ, ਕਿੱਦਾਂ ਡਰਾਈਵਿੰਗ ਟੈਸਟ ਹੁੰਦਾ। ਜੀ ਬਿਲਕੁਲ, ਸਾਡੇ ਨਾਲ ਕੁਝ ਹੋਰ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਕਿਰਨ ਜੀ, ਸਤਿ ਸ਼੍ਰੀ ਅਕਾਲ। ਕਿਰਨ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੈਂ ਵੀ ਆਪਣੇ ਟੈਸਟ ਵਾਲਾ ਐਕਸਪੀਰੀਅੰਸ ਹਾਂਜੀ ਸ਼ੇਅਰ ਹਾਂਜੀ ਕਰਾਂ। ਹਾਂਜੀ, ਜ਼ਰੂਰ ਬਹੁਤ ਦੱਸੋ ਬਹੁਤ ਜੀ। ਧੰਨਵਾਦ ਵੀ ਸਾਡੀ ਭੈਣ ਵੀ ਵਿੱਚ ਆਈ ਆ। ਅਸੀਂ ਸੋਚਦੇ ਸੀ ਵੀ ਬੀਬੀਆਂ ਜੀ ਸੁਣਦੀਆਂ ਬਹੁਤ ਆ ਰੇਡੀਓ, ਜੀ ਜੀ ਤੇ ਕਾਲ ਨਹੀਂ ਆ ਰਹੀ ਜੀ। ਬਿਲਕੁਲ ਜੀ, ਸ਼ੁਕਰੀਆ ਤੁਹਾਡਾ। ਤੇ ਮੈਂ ਦੱਸਣਾ ਸੀਗਾ ਕਿ ਅਸੀਂ ਵੀ 18 ਚ ਆਏ ਸੀ, ਜਿਵੇਂ ਇੱਕ ਭਾਈ ਸਾਹਿਬ ਦੱਸ ਰਹੇ ਸੀਗੇ। ਜੀ ਹਾਂਜੀ ਤੇ ਮੈਂ ਐਕਚੁਅਲੀ ਹੁਣੇ ਡਿਊਟੀ ਤੋਂ ਆਈ ਸੀਗੀ, ਤਾਂ ਸੁਣਿਆ ਤਾਂ ਬੜਾ ਇੰਟਰਸਟਿੰਗ ਲੱਗਾ, ਔਰ ਮੈਂ ਇਹਦੇ ਲਈ ਪਹਿਲਾਂ ਤੁਹਾਡਾ ਧੰਨਵਾਦ ਕਰਦੀ ਹਾਂ ਜੀ ਕਿ ਤੁਸੀਂ ਮਤਲਬ ਠੀਕ ਹੈ, ਕਈ ਬੜੇ ਕਾਮਨ ਜਿਹੇ ਟੌਪਿਕ ਹੁੰਦੇ, ਪਰ ਕੁਝ ਤੁਸੀਂ ਐਸੇ ਟੌਪਿਕ ਵੀ ਜ਼ਰੂਰ ਲੈ ਕੇ ਆਉਂਦੇ, ਮੈਂ ਦੇਖਿਆ ਇਸ ਹਾਂਜੀ ਰੇਡੀਓ ਤੇ, ਕਿ ਜਿਹੜੇ ਤੁਹਾਨੂੰ ਬਹੁਤ ਕੁਝ ਇੱਕ ਦੂਜੇ ਦਾ ਸੁਣ ਕੇ ਸਿੱਖਣ ਦੇ ਵਿੱਚ ਹੈਲਪ ਜੀ ਕਰਦੇ ਆ। ਜੀ ਸੋ ਮੈਂ ਗੱਲ ਕਰ ਰਹੀ ਸੀਗੀ ਆਪਣੇ ਡਰਾਈਵਿੰਗ ਵਾਲੇ ਟੈਸਟ ਦੀ। ਹਾਂਜੀ ਹਾਂਜੀ ਰਿਟਰਨ ਵਾਲਾ ਤਾਂ ਚਲੋ ਪਹਿਲੀ ਵਾਰੀ ਚ ਕੰਪਲੀਟ ਕਰ ਲਿਆ। ਜੀ ਉਸ ਤੋਂ ਬਾਅਦ ਪਹਿਲਾ ਟੈਸਟ ਅਸੀਂ ਦਿੱਤਾ, ਸਾਡੇ ਵੀਰੇ ਨੇ ਸਾਨੂੰ ਟ੍ਰੇਨਿੰਗ ਦਿੱਤੀ ਸੀਗੀ, ਅਸੀਂ ਸੀ ਕਲੂਸਾ, ਅੱਛਾ ਉੱਥੇ ਜੀ। ਆਪਾਂ ਫੇਲ ਜੀ ਹੋ ਗਏ। ਹਾਂਜੀ ਉਹਦਾ ਹਾਂਜੀ ਇਹ ਸੀਗਾ ਵੀ ਉਹ ਮੇਰੇ ਖਿਆਲ ਓਲਡ ਟਾਊਨ ਹੋਣ ਕਰਕੇ ਤਾਂ ਉਹਦੇ ਵਿੱਚ ਜਿਹੜੀਆਂ ਮਾਰਕਿੰਗਸ ਆ ਬਹੁਤ ਡਿਮ ਆ, ਤੇ ਉਹਨੇ ਮੈਨੂੰ ਇੱਥੋਂ ਹੀ ਕਰ ਦਿੱਤਾ ਕਿ ਮੇਰੇ ਖਿਆਲ ਜਿਹੜੀ ਸਾਈਕਲ ਲੇਨ ਸੀ ਉਹਦੇ ਵਿੱਚ ਕਹਿੰਦੀ ਵੀ ਤੂੰ 300 ਫੀਟ ਤੋਂ ਜ਼ਿਆਦਾ ਚਲਾ ਲਿਆ। ਅੱਛਾ ਜੀ। ਤੇ ਇੱਕ ਦੋ ਹੋਰ ਉਹਨੇ ਗਲਤੀਆਂ ਮੇਰੀਆਂ ਕੀਤੀਆਂ, ਮਤਲਬ ਜਿਹੜੀਆਂ ਅਚਾਨਕ ਹੀ ਬਾਏ ਚਾਂਸ, ਜਿਵੇਂ ਮੇਰੇ ਤੋਂ ਨਹੀਂ ਹੋਈਆਂ ਸੀ, ਹਾਂਜੀ ਆਪੋਜ਼ਿਟ ਕੋਈ ਹੋਰ ਜਿਵੇਂ ਆ ਗਿਆ ਸੀ ਇੰਟਰਸੈਕਸ਼ਨ। ਜੀ ਚਲੋ ਉਸ ਤੋਂ ਬਾਅਦ ਕਲੂਸਾ ਕੀਤੀ ਤਿਆਰੀ। ਜੀ ਇੱਕ ਮੈਂ ਨਾ ਹੋਰ ਇੱਕ ਪੁਆਇੰਟ ਦੱਸ ਦਵਾਂ, ਜਿਹੜੇ ਨਵੇਂ ਭੈਣ ਭਰਾ ਹੋਣਗੇ, ਹਾਂਜੀ ਹਾਂਜੀ ਕਲੂਸਾ ਅਸੀਂ ਨਾ ਉੱਥੇ ਹੀ ਵੀਰਾ ਸਿਖਾਉਂਦਾ ਸੀ, ਔਰ ਜੀ ਅਸੀਂ ਡੀਐਮਵੀ ਦੇ ਬਾਹਰ ਖੜ ਜਾਂਦੇ ਸੀ, ਜਦੋਂ ਜੀ ਗੱਡੀ ਨਿਕਲਦੀ ਸੀ ਅਸੀਂ ਉਹਦੇ ਜੀ ਮਗਰ ਗੱਡੀ ਲਾ ਲੈਣੀ। ਹਾਂਜੀ ਬਿਲਕੁਲ, ਮੈਂ ਜਿੱਦਾਂ ਪਹਿਲਾਂ ਦੱਸਿਆ ਸਾਨੂੰ ਫੋਲੋ ਜੀ ਕਰਨੇ ਜੀ ਵੀ ਇੱਥੋਂ ਦੀ ਟੈਸਟ ਹੋਣਾ ਹੈ। ਹਾਂਜੀ ਹਾਂਜੀ, ਮਤਲਬ ਅਸੀਂ ਨਾ ਉਹ ਰਾਊਟ ਜਿਹਨੂੰ ਕਹਿੰਦੇ ਹੁੰਦੇ ਵੀ ਰੱਖ ਲਏ, ਹਾਂਜੀ ਤੇ ਮਤਲਬ ਉਹੀ 2-3 ਹੀ ਸੀਗੇ ਉਹਨਾਂ ਦੇ। ਤੇ ਚਲੋ ਜੀ ਜਦੋਂ ਵਾਰੀ ਆਈ ਤੇ ਮੈਨੂੰ ਜਿਹੜਾ ਮੈਂ ਅਬਜ਼ਰਵ ਕਰ ਰਹੀ ਸੀਗੀ ਉੱਥੇ ਪਰੇ ਖੜ ਕੇ,
ਵੀ ਜਿਹਨੂੰ ਮੈਂ ਨਾਮ ਤਾਂ ਨਹੀਂ ਲੈਣਾ, ਜਿਨ੍ਹਾਂ ਨੂੰ ਲੰਬੜ ਜੀ ਕਹਿੰਦੇ ਜੀ ਆ, ਉਹ ਸੀਗਾ ਜੀ ਐਗਜ਼ਾਮੀਨਰ। ਤੇ ਜੀ ਉਦੋਂ ਕਾ ਪੈਰਾਡਾਈਜ਼ 'ਚ ਅੱਗ ਲੱਗੀ ਹੋਈ ਸੀ, ਉਦੋਂ ਕੁ ਮਾਸਕ ਪਾਇਆ ਸੀ ਉਹਨੇ। ਤਾਂ ਮੈਂ ਨਾ ਇੱਕ ਚੀਜ਼ ਨੋਟ ਕੀਤੀ ਕਿ ਜਿਹੜੇ ਡਰਾਈਵਿੰਗ ਸਕੂਲ ਵਾਲੇ ਆਉਂਦੇ ਸੀਗੇ ਨਾ, ਹਾਂਜੀ ਮਤਲਬ ਉਹਨਾਂ ਦਾ ਨਾਲ ਇੰਸਟਰਕਟਰ ਹੁੰਦਾ ਸੀ, ਬਹੁਤ ਆਪਣਾਤਨ ਨਾਲ ਉਹ ਮਿਲਦਾ ਸੀਗਾ ਬੰਦਾ। ਤੇ ਉਹ ਮਤਲਬ ਵਿਦਿਨ ਨੋ ਟਾਈਮ ਆ ਕੇ ਨਾ ਤੇ ਨਾਲ ਹੀ ਖਿੜੇ ਮੱਥੇ ਅਗਲੇ ਜਾਂਦੇ ਸੀ। ਜੀ 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 ਚਲੋ ਮੈਨੂੰ ਨਾ ਥੋੜਾ ਜਿਹਾ ਲੱਗਾ, ਪਰ ਜੀ ਫਿਰ ਸੋਚਿਆ ਵੀ ਨਹੀਂ, ਵੀ ਇਹ ਪੰਜਾਬ ਵਾਲੀ ਜਿਹੜੀ ਕਹਿੰਦੇ ਹੁੰਦੇ ਗੁਣ ਇੱਥੇ ਨਹੀਂ ਹੋ ਸਕਦਾ। ਚਲੋ ਮੇਰੀ ਵਾਰੀ ਆਈ। ਜੀ ਉਸ ਬੰਦੇ ਨੇ ਮੇਰੇ ਕੋਲ ਸਾਰਾ ਉਹ ਜਿਹੜਾ ਪ੍ਰੀ ਟੈਸਟ ਹੁੰਦਾ ਆ, ਸਾਰਾ ਕੁਝ ਹੌਂਕ ਕਰਨਾ, ਇੱਦਾਂ ਕਰਨਾ, ਉੱਦਾਂ ਕਰਨਾ ਕਰਕੇ, ਤੇ ਨਾ ਉਹ ਬੰਦਾ ਇੰਨਾ ਐਬਸੈਂਟ ਮਾਈਂਡਡ ਬੈਠਾ ਸੀਗਾ ਕਿ ਜਦੋਂ ਗੇਟ ਚੋਂ ਬਾਹਰ ਨਿਕਲਣਾ ਸੀਗਾ, ਜਿੱਥੇ ਗੇਟ ਦੇ ਬਾਹਰ ਅੰਦਰ ਹੀ ਉਹ ਸਟਾਪ ਲਾਈਨ ਸੀਗੀ, ਤਾਂ ਮੈਨੂੰ ਉਹਨੂੰ ਪੁੱਛਣਾ ਪਿਆ ਕਿ ਟੂ ਵਿਚ ਸਾਈਡ। ਤੇ ਉਹਨੇ ਇੱਕਦਮ ਅੱਬੜਵਾਏ ਜਿਹਾ ਜਵਾਬ ਦੇ ਕੇ ਨਾਲ ਹੀ ਮੈਂ ਜੇ ਟਰਨ ਲਈ ਕਹਿ ਲਓ ਵੀ ਮੇਨ ਸੜਕ ਤੇ ਮੈਂ ਆਈ ਹਾਂ ਡੀਐਮ ਜੀ ਵਿੱਚੋਂ ਬਾਹਰ, ਜੇ ਕਿਸੇ ਨੂੰ ਕਲੂਸਾ ਵਾਲੇ ਦਾ ਪਤਾ ਹੋਵੇ। ਜੀ ਤੇ ਨਾਲ ਹੀ ਮੈਨੂੰ ਕਹਿੰਦਾ ਪੈਰਲਲ ਪਾਰਕਿੰਗ। ਅੱਛਾ ਜੀ ਚਲੋ ਮੈਂ ਪੈਰਲਲ ਜੀ ਪਾਰਕਿੰਗ ਕਰਤੀ। ਉਸ ਤੋਂ ਬਾਅਦ ਉਸ ਬੰਦੇ ਨੇ ਨਾ ਮੇਰੇ ਕੋਲ ਉਹਨੇ 25 ਮਿੰਟ ਗੱਡੀ ਚਲਵਾਈ, ਅੱਛਾ ਜੀ ਔਰ ਅਲਟੀਮੇਟਲੀ ਉਹਨੇ ਮੇਰੀਆਂ 16 ਗਲਤੀਆਂ ਕੱਢ ਕੇ ਮੈਨੂੰ ਫੇਲ ਹਾਂਜੀ ਕਰਤਾ। ਹਾਂਜੀ ਮਤਲਬ 15 ਗਲਤੀਆਂ ਤੱਕ ਚੱਲਦਾ। ਤੇ ਹਾਂਜੀ ਹਾਂਜੀ ਚਲੋ ਮੈਂ ਕਹਾਂ ਵੀ ਕੋਈ ਗੱਲ ਨਹੀਂ, ਉਦੋਂ ਤਾਂ ਮੈਂ ਸ਼ਾਂਤੀ ਰੱਖੀ। ਜਦੋਂ ਵੀਰਾ ਮੇਰੀ ਸਿਸਟਰ ਨੂੰ ਲੈ ਕੇ ਪਰੇ ਨੂੰ ਗਿਆ ਪ੍ਰੀ ਟੈਸਟ ਦੇ ਉਹਦੇ ਲਈ, ਉਹ ਹੁੰਦਾ ਵੀ ਨਾਲ ਇੱਕ ਬੰਦਾ ਹੌਸਲੇ ਲਈ ਹੋਵੇ, ਥੋੜੀ ਕੁ ਦੂਰ ਉੱਥੇ ਜਾ ਹਾਂਜੀ ਕੇ ਹਾਂਜੀ ਛੱਡ ਕੇ ਹਾਂਜੀ ਆਉਣਾ। ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿ ਤੁਸੀਂ ਨਾ ਮੇਰੇ ਨਾਲ ਆ ਜਾਓ ਅੰਦਰ, ਤੁਸੀਂ ਬੋਲਿਓ ਕੁਛ ਨਾ, ਮੇਰੇ ਮਗਰ ਹੀ ਖੜ ਜਾਓ, ਗੱਲ ਮੈਂ ਕਰੂੰਗੀ। ਤੇ ਹਾਂਜੀ ਮੈਂ ਉੱਥੇ ਜਿਹੜੀ ਕੋਈ ਸੁਪਰਡੈਂਟ ਜਾਂ ਜੋ ਵੀ ਸੀ ਉਹਨੂੰ ਮੈਂ ਕਿਹਾ ਵੀ ਅੱਧਾ ਘੰਟਾ ਪਹਿਲਾਂ ਇੱਕ ਜਣਾ ਤੁਹਾਡਾ ਐਗਜ਼ਾਮੀਨਰ ਗਿਆ ਸੀਗਾ, ਮੈਂ ਟੈਸਟ ਦਿੱਤਾ, ਮੈਂ ਉਹਦੇ ਨਾਲ ਗੱਲ ਕਰਨੀ ਹੈ। ਚਲੋ ਕਹਿੰਦੀ ਉਹ ਗਿਆ ਰਾਊਂਡ ਤੇ, ਤਾਂ ਮੈਂ ਵੇਟ ਕੀਤੀ। ਅੱਛਾ ਮੁੱਕਦੀ ਜੀ ਗੱਲ ਕਿ ਜਦੋਂ ਆਇਆ ਬੰਦਾ, ਪਹਿਲਾਂ ਤਾਂ ਮੈਂ ਉਹ ਤੋਂ ਕਨਫਰਮ ਕੀਤਾ ਵੀ ਤੂੰ ਹਾਂਜੀ ਜੀ ਉਹੀ ਜੀ ਆ ਨਾ, ਹਾਂਜੀ ਵੀ ਜਿਹੜਾ ਮੇਰਾ ਐਗਜ਼ਾਮੀਨਰ ਬਣ ਕੇ ਗਿਆ ਸੀ, ਵੀ ਤੇਰੇ ਹਾਂਜੀ ਮਾਸਕ ਲਾਇਆ ਵੀ ਮੈਨੂੰ ਤਾਂ ਨਹੀਂ। ਜੀ ਜੀ ਕਿਰਨ ਜੀ, ਬੇਨਤੀ ਹਾਂਜੀ ਹੈ ਤੁਸੀਂ ਪਲੀਜ਼ ਸ਼ਾਰਟ ਕਰ ਦਿਓ ਗੱਲ ਹਾਂ, ਨੂੰ, ਮੈਂ ਕਾਲਰਸ ਸ਼ਾਰਟ ਬੜੇ ਨੇ ਕਰਦੀ ਜੀ। ਹਾਂ। ਠੀਕ ਹੈ ਜੀ ਹਾਂਜੀ ਹਾਂਜੀ, ਮੈਂ ਨਾ ਉਸ ਬੰਦੇ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੂੰ ਮੇਰੀਆਂ 16 ਗਲਤੀਆਂ ਕੱਢੀਆਂ, ਔਰ ਤੂੰ ਮੇਰੀ ਪ੍ਰੀ ਟੈਸਟਿੰਗ ਤੋਂ ਹੀ ਗਲਤੀ ਕੱਢਣੀ ਸ਼ੁਰੂ ਕਰ ਦਿੱਤੀ। ਜੀ ਤੇ ਮੈਂ ਨਾ ਉਹਨੂੰ ਮਾੜਾ ਜਿਹਾ ਇਹ ਪੁੱਛ ਲਿਆ, ਮੈਂ ਕਿਹਾ ਵੀ ਇਹ ਤੇਰਾ ਪ੍ਰੀ ਪਲਾਨ ਸੀਗਾ? ਉਹਦੇ ਨਾ ਚਿਹਰੇ ਤੇ ਇੱਕਦਮ ਤਲਖੀ ਆ ਗਈ। ਜੀ ਤੇ ਮੈਂ ਕਿਹਾ ਵੀ ਨਹੀਂ, ਮੈਂ ਇਸ ਲਈ ਪੁੱਛ ਰਹੀ ਵੀ ਮੈਂ ਨੈਕਸਟ ਟਾਈਮ ਆਵਾਂ ਤਾਂ ਮੇ ਬੀ ਤੂੰ ਮੇਰਾ ਐਗਜ਼ਾਮੀਨਰ ਹੋਵੇਂ, ਤਾਂ ਮੈਨੂੰ ਤੇਰੀ ਸਾਈਕੀ ਵੀ ਪਤਾ ਹੋਣੀ ਚਾਹੀਦੀ ਹੈ, ਤੇ ਮੈਨੂੰ ਆਪਣੀ ਗਲਤੀ ਵੀ ਪਤਾ ਹੋਣੀ ਚਾਹੀਦੀ ਹੈ। ਜੀ ਤੇ ਚਲੋ ਜਦੋਂ ਮੈਂ ਮਹੀਨੇ ਬਾਅਦ ਫੇਰ ਆਈ, ਮੈਂ ਅੱਧਾ ਘੰਟਾ ਜੀ ਉੱਥੇ ਵੇਟ ਕੀਤੀ, ਉਹਨੇ ਮੈਨੂੰ ਦੇਖ ਲਿਆ, ਪਰ ਉਹ ਬੰਦਾ ਜੀ ਮੇਰੇ ਨਾਲ ਨਹੀਂ ਆਇਆ, ਮਤਲਬ ਆਪਣੀ ਟਰਨ ਨਹੀਂ ਉਹਨੇ ਲਈ ਮੇਰੇ ਨਾਲ। ਤੇ ਅੱਛਾ ਅਲਟੀਮੇਟਲੀ ਵੀ ਜਿਹੜਾ ਇੱਕ ਕੋਈ ਆਇਆ ਬੰਦਾ, ਉਹਨੇ ਫਿਰ 2 ਗਲਤੀਆਂ ਕੱਢ ਕੇ ਤਾਂ ਫੇਰ ਮੈਨੂੰ ਪਾਸ ਕਰ ਦਿੱਤਾ। ਤੇ ਠੀਕ ਹੈ ਮੈਨੂੰ ਇਹ ਜੀ, ਚੀਜ਼ ਔਖੀ ਲੱਗੇ ਠੀਕ ਹੈ ਵੀ ਜੀ, ਹਾਂਜੀ, ਥੈਂਕ ਯੂ ਸ਼ੁਕਰੀਆ ਜੀ। ਥੈਂਕ ਯੂ ਧੰਨਵਾਦ। ਸੋ ਜੀ। ਬਿਲਕੁਲ ਸੋ ਜਿਹੜੇ ਇਸ ਸਰੋਤੇ ਤਰ੍ਹਾਂ ਸੁਣ ਦੇ ਰਹੇ ਭੈਣ ਜੀ ਐਕਸਪੀਰੀਅੰਸ ਵੀ, ਕਲੂਸਾ ਤੋਂ ਸੀ, ਕਲੂਸਾ ਜੁਬਾ ਸਿਟੀ ਦੇ ਲਾਗੇ ਟਾਊਨ ਹੈਗਾ ਇਹ। ਹਾਂਜੀ ਇਸ ਤਰ੍ਹਾਂ ਦੇ ਜਿਹੜੇ ਐਕਸਪੀਰੀਅੰਸ ਚੰਗੇ ਮਾੜੇ ਕੌੜੇ ਮਿੱਠੇ ਹੁੰਦੇ ਰਹਿੰਦੇ ਆ। ਤੇ ਬਿਲਕੁਲ ਇਹਨਾਂ ਨੇ ਗੱਲ ਆਪਣੀ ਰੱਖੀ। ਆਪਣੇ ਅਗਲੇ ਕਾਲਰ ਨੇ ਜੀ ਮਨਜਿੰਦਰ ਜੀ। ਸਤਿ ਸ਼੍ਰੀ ਅਕਾਲ ਮਨਜਿੰਦਰ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਮਨਜਿੰਦਰ ਜੀ ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਹਾਂਜੀ ਹੈਲੋ ਅਲੀਵਾਜ ਹਾਂਜੀ ਜੀ। ਹਾਂਜੀ ਸੁਣ ਰਹੇ ਜੀ। ਹਾਂਜੀ ਹਾਂਜੀ, ਮੈਂ ਇਹ ਵੀ ਦੱਸਣਾ ਚਾਹੁੰਦਾ, ਜਿੱਦਾਂ ਤੁਸੀਂ ਕਹਿੰਦੇ ਸੀ ਕਿ ਵੀ ਜਿਹੜੇ ਜਦੋਂ DMV ਜਾਂਦੇ ਆ ਉਹ ਤੁਹਾਨੂੰ ਹੋਰ ਪਾਸੇ ਭੇਜ ਦਿੰਦੇ, ਆਹ ਕਰਕੇ ਆਓ। ਏਦਾਂ ਹੀ ਮੈਂ ਮਾੜਾ ਦੱਸਣਾ ਚਾਹੁੰਦਾ ਵੀ ਜਦੋਂ ਕਿ ਤੁਸੀਂ ਕਾਰਪੂਰ ਲੈਂਦੇ ਆ ਤਾਂ ਉਹਦੇ ਵਿੱਚ ਫੀਸ ਬਹੁਤ ਬੈਕ ਫੀ ਉਹ ਹੁੰਦੀ ਆ, ਉਹ ਕਹਿ ਦਿੰਦੇ ਆ ਵੀ ਤੁਸੀਂ ਫੀਸ ਆਹ ਪੇ ਕਰਨੀ ਪੈਣੀ ਆ, ਉਹ ਤੁਹਾਨੂੰ ਕਰਨੀ ਨਹੀਂ ਚਾਹੀਦੀ। ਉੱਤੇ ਇੱਕ 1650 ਫਾਰਮ ਆਉਂਦਾ ਫੀ ਵੇਵਰ ਦਾ, ਉਹ ਕਿਸੇ ਨੂੰ ਵੀ ਨਹੀਂ ਪਤਾ ਹੈਗਾ, ਉਹ ਭਰ ਦਵਾ ਤਾਂ ਉਹ ਬ੍ਰਿਜ ਬਣ ਜਾਂਦਾ, ਤੇ ਉਹਨਾਂ ਨਾਲ ਫੀ ਜਿੰਨੀ ਵੀ ਬੈਕ ਫੀ ਹੁੰਦੀ ਆ ਉਹ ਸਾਰੀ ਵੇਵ ਹੋ ਜਾਂਦੀ ਹੈ। ਠੀਕ ਹੈ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਠੀਕ ਹੈ ਬਿਲਕੁਲ, ਕਈ ਵੇਵਰ ਹੁੰਦੇ ਆ, ਪਤਾ ਨਹੀਂ ਹੁੰਦਾ, ਤੇ ਜਰੂਰ ਦੱਸਿਆ ਕਰੋ। ਸੋ ਆਹੀ ਆ ਸਾਡਾ, ਕਿਉਂਕਿ ਰੇਡੀਓ ਦਾ ਮਤਲਬ ਇਹ ਨਹੀਂ ਹੁੰਦਾ ਵੀ ਗਾਣੇ ਸੁਣੀ ਜਾਓ, ਆ ਕਰਿਓ, ਤਾਂ ਕਿ ਇਨਫੋਰਮੇਟਿਵ ਜਿੰਨੇ ਵੀ ਆਪਾਂ ਸੁਣ ਰਹੇ ਆ, ਕਿਸੇ ਦਾ ਫਾਇਦਾ ਹੋਵੇ, ਕਿਸੇ ਦਾ ਐਕਸਪੀਰੀਅੰਸ ਆ ਉਹ ਦੂਸਰੇ ਬੰਦੇ ਨੂੰ ਪਤਾ ਲੱਗੇ। ਇਸੇ ਕਰਕੇ ਜਿਹੜਾ ਆ ਕਮਿਊਨਿਟੀ ਦੇ ਰੇਡੀਓ ਦਾ ਫਿਰ ਫਾਇਦਾ ਹੁੰਦਾ ਹੈ ਜੀ। ਪ੍ਰਵੀਨ ਜੀ। ਸਾਡੇ ਅਗਲੇ ਕਾਲਰ ਨੇ ਜੀ ਪਰਮਿੰਦਰ ਸਿੰਘ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਤੁਸੀਂ ਆਉਣੇ ਹੋ ਜੀ। ਹੈਲੋ ਸਤਿ ਜੀ ਸ਼੍ਰੀ ਅਕਾਲ ਪਰਮਿੰਦਰ ਜੀ। ਜੀ ਤੁਸੀਂ ਆਉਣੇ ਹੋ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਸ਼ੇਅਰ ਕਰਨਾ ਹੀ ਹੋਣਾ ਹੀ, ਇੱਕ ਕਾਲਰ ਕਹਿ ਕੇ ਗਿਆ ਥੋ ਇੱਕ ਦੋ ਕਾਲਰਾਂ ਤੋਂ ਪਹਿਲਾਂ, ਉਹ ਸੇਮ ਥਿੰਗ ਆ। ਅੱਜ ਤੋਂ 20-22 ਸਾਲ ਪਹਿਲਾਂ ਨਾ, ਜਦੋਂ ਹੁੰਦੀ ਸੀ ਅਪਾਇੰਟਮੈਂਟ ਲੈਣ ਦੀ ਜ਼ਰੂਰਤ ਹੁੰਦੀ ਸੀ ਜੀ ਲਾਇਸੈਂਸ ਲੈਣ ਲਈ, ਜਦੋਂ ਅਸੀਂ ਦਿੰਦੇ ਹਾਂ ਆਪਣਾ ਜੀ ਡਰਾਈਵਿੰਗ ਟੈਸਟ, ਤਾਂ
ਉਹ ਮੇਰਾ ਜੀ। ਵੀ ਅਸੀਂ ਜਿੱਦਾਂ ਮੈਂ 2 ਕਲਾਸਾਂ ਤੋਂ ਬਾਅਦ ਗਿਆ ਟੈਸਟ, ਮਤਲਬ ਟੈਸਟ ਨਹੀਂ ਦੇਣਾ ਸੀ, ਮੇਰੇ ਨਾਲ ਹੀ ਇੱਧਰਲੀ ਕਮਿਊਨਿਟੀ ਦਾ ਮੁੰਡਾ ਸੀ ਨਾਲ, ਜੀ ਅਸੀਂ ਗਏ DMV ਤੇ ਉਹ ਕੋਈ ਹੈਗੀ ਸੀ ਆਪਣੇ ਐਗਜ਼ਾਮੀਨਰ, ਉਹ ਬੜਾ ਹਾਰਡ ਹੁੰਦਾ ਸੀ ਉਸ ਟਾਈਮ। ਜੀ ਜੀ ਉਹਨੇ ਕਿਹਾ ਵੀ ਚੱਲ, ਮੇਰੇ ਜਿਹੜੀ ਇੰਡੀਅਨ ਸੀ ਆਪਣੀ ਜਿਹੜੀ ਮੈਨੂੰ ਸਿਖਾਉਂਦੀ ਸੀ, ਉਹਨੇ ਕਿਹਾ ਚੱਲ ਤੂੰ ਤਾਂ ਹਲੇ 2 ਕਲਾਸਾਂ ਲਈਆਂ, ਤੂੰ ਹਲੇ ਠਹਿਰ ਜਾ, ਇਹਨੂੰ ਜਾਣ ਦੇ ਟੈਸਟ ਦੇਣ। ਜੀ ਉਹ ਮੁੰਡਾ ਗਿਆ, ਅਸੀਂ ਹਲੇ ਗੱਲ ਕਰਦੇ, ਕਹਿੰਦੇ ਇਹਨੇ ਬਹੁਤ ਹਾਰਡਲੀ ਪਾਸ ਕਰਦੀ ਆ, ਜੀ ਕਿਉਂਕਿ ਇਹ ਬਹੁਤ ਨਾ ਕਾਨੂੰਨੀ ਆ ਜਿੱਦਾਂ ਜੀ ਲੇਡੀ। ਉਹ ਹਲੇ ਅਸੀਂ ਗੱਲ ਹੀ ਕਰਦੇ ਆ, ਉਨੀ ਦਿਨ ਉਹ ਵਾਪਸ ਆ ਗਈ ਗੱਡੀ 'ਚ, ਜੀ ਤੇ ਮਤਲਬ ਕਿ ਇੱਕ ਕਿਸਮ ਦਾ ਫੇਲ ਕਰ ਦਿੱਤਾ ਉਸ ਮੁੰਡੇ ਨੂੰ ਇੱਥੇ ਜੀ, ਲੈ ਕੇ। ਹਾਂਜੀ ਜੀ ਤੇ ਮੈਨੂੰ ਕਹਿੰਦੇ ਤੂੰ ਖੜਾ ਬਾਹਰ, ਚੱਲ ਤੂੰ ਵੀ ਆ ਜਾ, ਚੱਲ ਜੀ, ਤੂੰ ਵੀ ਟੈਸਟ ਜੀ। ਦੇਣਾ। ਹੁਣ ਜਿਹੜੀ ਸਾਨੂੰ ਸਿਖਾਉਂਦੀ ਸੀ ਉਹ ਹੁਣ ਕੁਛ ਉਸ ਟਾਈਮ ਇਦਾਂ ਦਾ ਮਾਹੌਲ ਹੁੰਦਾ, ਉਹ ਕਹਿੰਦੀ ਨਾ ਜਾ, ਫਿਰ ਦੂਜੇ ਨੂੰ ਜਾਣਾ ਹੀ ਪੈਣਾ। ਅੱਛਾ ਮੈਂ ਜੀ, ਕਿਹਾ ਯਾਰ ਹੁਣ ਮੈਂ ਚੱਲ ਜਾਣਾ। ਚਲੋ ਅਸੀਂ ਚੱਲ ਗਏ, ਚਲੋ ਘੁੰਮ ਫਿਰ ਕੇ ਆ ਗਏ, ਗੱਲਾਂ ਗੁੱਲਾਂ ਮਾਰ ਕੇ ਮੈਂ ਮਾਰਦਾ ਰਿਹਾ ਉਹਦੇ ਨਾਲ, ਗੱਡੀ ਡਰਾਈਵਿੰਗ ਕਰਦਾ ਰਿਹਾ, ਆਲੇ ਦੁਆਲੇ ਸ਼ੀਸ਼ੇ ਦੇਖਦੇ ਰਹੇ। ਤਾਂ ਹਾਂ ਚਲੋ ਜੀ ਵਾਪਸ ਆ ਗਏ। ਠੀਕ ਹੈ ਵਾਪਸ ਆ ਕੇ ਉਸ ਟਾਈਮ ਹੁੰਦਾ ਸੀ ਮੈਨੂਅਲੀ ਨਾ ਭਰਦੇ ਹੁੰਦੇ ਸੀ ਨੰਬਰ 8 10 10 11 ਏਦਾਂ ਭਰ ਰਹੇ ਜਿਹੜੇ ਜੀ ਜੀ ਕੋਲਮ, ਉਹ ਕੋਲਮ ਭਰ ਰਹੀ ਸੀ। ਹੁਣ ਸਾਡਾ ਆਪਣਾ ਮੈਥ ਤੁਹਾਨੂੰ ਪਤਾ, ਪੰਜਾਬੀਆਂ ਦਾ ਮੈਥ ਤੁਹਾਨੂੰ ਪਤਾ ਇੰਡੀਅਨ ਦਾ ਤੇਜ਼ ਹੁੰਦਾ, ਉਹ ਜੀ, ਕੋਲਮ ਜੀ। ਭਰ ਕੇ ਫਿਰ ਕੈਲਕੂਲੇਟਰ ਨਾਲ ਕਰਦੀ ਪਈ। ਉਹ ਮੈਂ ਜਦੋਂ ਦੇਖਿਆ ਇਹਨੇ ਕਰ ਦਿੱਤਾ ਜੀ 73 ਨੰਬਰ ਹੋ ਗਏ। ਉਹ ਜਦੋਂ ਉੱਥੇ ਤੱਕ ਜਦੋਂ ਕੈਲਕੂਲੇਟਰ ਤੇ ਆਉਣ ਲੱਗੀ ਤੇ ਮੈਂ ਕਿਹਾ ਵੀ ਮੈਂ ਤਾਂ ਪਾਸ ਆ, ਮੈਂ 70 ਤੋਂ ਉੱਪਰ ਪਾਸ ਸੀ। ਹੂੰ, ਜੀ ਤਾਂ ਜੀ ਚਲੋ ਜੀ ਉਹ ਆਈ ਬਾਹਰ, ਉਹਨੇ ਕਾਊਂਟ ਕੀਤਾ, ਤੇ ਜਦੋਂ ਕਾਊਂਟ ਕੀਤਾ ਤਾਂ ਮੇਰੇ ਵੱਲ ਦੇਖੇ, ਇਹ ਤਾਂ 73 ਹੋ ਗਏ, ਤਾਂ ਪਾਸ ਆ। ਜੀ ਤੇ ਹੁਣ ਉਹ ਜਦੋਂ ਪੇਪਰ ਦਿੱਤਾ ਤੇ ਮੈਂ ਜਿਹੜੀ ਆਪਣੀ ਇੰਸਟ੍ਰਕਟਰ ਮੈਨੂੰ ਸਿਖਾਉਂਦੀ ਸੀ ਪੰਜਾਬੀ ਲੇਡੀ, ਉਹ ਹਾਂਜੀ। ਕਹਿੰਦੀ ਤੈਨੂੰ ਬਾਹਰ ਖੜੀ ਹੋ ਕੇ ਤੇ ਨਾ ਕਿਹਾ ਹੀ ਨਹੀਂ, ਸਿਗਨਲ ਇੱਧਰ ਨੂੰ ਕਰਨਾ, ਬਾਹਰ ਖੜੇ ਹੋਣਾ ਪੈਂਦਾ ਹੁੰਦਾ ਸੀ ਉਸ ਜ਼ਮਾਨੇ। ਮੈਨੂੰ ਨਹੀਂ ਪਤਾ ਹੁਣ ਕੀ ਆ, 22 ਸਾਲ ਪਹਿਲਾਂ ਉਹ ਹਾਂਜੀ ਪੁੱਛਦਾ ਲੈਫਟ ਸਿਗਨਲ ਦੇ, ਰਾਈਟ ਸਿਗਨਲ ਦੇ, ਨਾ ਸਾਰਾ ਕੁਝ ਕਰਨੇ, ਉਹਦੇ ਵੀ ਨੰਬਰ ਹੁੰਦੇ ਸੀ। ਕਹਿੰਦੀ ਉਹ ਨੰਬਰ ਨਹੀਂ ਦਿੱਤਾ। ਮੈਂ ਕਿਹਾ ਭੈਣ ਜੀ ਛੱਡੋ ਗੱਲਾਂ, ਅਸੀਂ ਪਾਸ ਹੋ ਗਏ ਆ, ਗੱਲ ਪਾਸ ਹੁੰਦੀ ਆ, ਜੀ ਜੀ ਸਹੀ ਹੈ ਪਾਸ ਜੀ। ਹੋ ਗਏ ਬਸ ਗੱਲ ਖਤਮ। ਠੀਕ ਹੈ ਜੀ ਆਹ ਬਣੀ ਠੀਕ ਹੈ ਚੀਜ਼ ਸੀ ਥੋੜੀ, ਓਕੇ ਕੁਝ ਜੀ ਏਦਾਂ ਦੇ ਵੀ ਹੁੰਦੇ ਧੰਨਵਾਦ ਸੀ ਜੀ। ਹੁੰਦੇ ਮਾਹੌਲ। ਥੈਂਕ ਯੂ ਜੀ ਹਾਂਜੀ ਧੰਨਵਾਦ ਹਾਂਜੀ ਜੀ ਬਹੁਤ। ਥੈਂਕ ਸੋ ਬਿਲਕੁਲ ਮੂਡ ਤੇ ਅਜੈਬ ਵੀ ਸਿੰਘ ਜਿਹੜੇ ਗਿੱਲ ਹੁੰਦੇ ਆ ਟੈਸਟ ਲੈਣ ਵਾਲੇ, ਉਹਨਾਂ ਸਤਿ ਤੇ ਸ਼੍ਰੀ ਅਕਾਲ। ਡਿਪੈਂਡ ਕਰਦਾ ਹੈਗਾ। ਹਾਂਜੀ ਬਿਲਕੁਲ ਅਜੈਬ ਸਿੰਘ ਗਿੱਲ ਜੀ ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਅੱਛਾ ਜੀ, ਉਹ ਮੈਂ ਤਾਂ ਜੀ ਉਹ ਪ੍ਰੋਗਰਾਮ ਪੇਸ਼ ਕਰਨਾ। ਪ੍ਰੋਗਰਾਮ ਜੀ ਉਹ ਤੁਹਾਡਾ ਜਿਹੜਾ ਨਾ ਕਵੀ ਦਰਬਾਰ ਵਾਲਾ ਅੱਜ ਨਹੀਂ ਹੁੰਦਾ, ਕੱਲ ਨੂੰ ਹੋਣਾ ਆ। ਕੱਲ ਨੂੰ ਇਸੇ ਟਾਈਮ ਕਾਲ ਕਰਿਓ 4 ਵਜੇ ਸ਼ਨੀਚਰਵਾਰ ਨੂੰ। ਅੱਛਾ ਸਨੀਚਰ ਨੂੰ ਹੁੰਦਾ, ਠੀਕ ਹੈ ਨਾ। ਹਾਂਜੀ, ਸੌਰੀ ਠੀਕ ਹੈ ਸੌਰੀ। ਥੈਂਕ ਯੂ ਠੀਕ ਹੈ ਜੀ। ਥੈਂਕ ਯੂ। ਸ਼ਿੰਦਰਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਿੰਦਰਪਾਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਭਾਈ ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਜੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ। ਹਾਂਜੀ ਭਾਜੀ, ਮੇਰੇ 2 ਐਕਸਪੀਰੀਅੰਸ ਸੀਗੇ ਆਪਣੇ ਪ੍ਰੋਫੈਸ਼ਨਲ ਦੇ ਹੀ, ਤੇ ਇੱਕ ਤਾਂ ਸੀਗਾ ਕਿ 2-3 ਵਾਰੀ ਮੈਂ ਆਪਣੇ ਜਿਹਦੇ ਫਰੈਂਡ ਸਰਕਲ ਦੇ ਨਾਲ ਹੀ ਗਿਆ ਸੀਗਾ ਟੈਸਟ ਦੇਣ, ਤੇ ਉਹਨਾਂ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੋਇਆ ਸੀਗਾ। ਪਰ ਜਿਹੜੀਆਂ ਸਕੂਲ ਦੇ ਵਿੱਚ ਤਰੀਕੀਆਂ ਦੱਸੀਆਂ ਸੀਗੀਆਂ, ਤੇ ਉਹ ਨੈਚੁਰਲ ਮੈਨੂੰ ਮੇਰੇ ਫਰੈਂਡ ਕਹੀ ਜਾਂਦੇ ਹਾਂ ਠੀਕ ਆ, ਤੂੰ ਬਹੁਤ ਵਧੀਆ ਚਲਾਉਣਾ, ਬਹੁਤ ਵਧੀਆ ਚਲਾਉਣਾ, ਕੋਈ ਜੀ ਪ੍ਰੋਬਲਮ ਨਹੀਂ ਹੈਗੀ। ਪਰ ਜਦੋਂ ਡਰਾਈਵਿੰਗ ਸਕੂਲ ਦੇ ਵਿੱਚ ਗਿਆ, ਫਿਰ ਨਿੱਕੀਆਂ ਛੋਟੀਆਂ ਬਰੀਕੀਆਂ ਸਿੱਖੀਆਂ ਸੀਗੀਆਂ, ਫਿਰ ਮੈਨੂੰ ਲਾਇਸੈਂਸ ਮਿਲਿਆ। ਤੇ ਔਰ ਇੱਕ ਹੋਰ ਗੱਲ ਸੀਗੀ, ਇੰਡੀਆ ਦੇ ਵਿੱਚ ਜਿੱਦਾਂ ਗੱਡੀ ਚਲਾਉਂਦੇ ਸੀਗੇ ਨਾ, ਉੱਥੇ ਜੀਲਡ ਵਗੈਰਾ ਦਾ ਮੈਂ ਕਦੇ ਦੇਖਿਆ ਨਹੀਂ ਸੀ, ਪ੍ਰੋਬਲਮ ਵੀ ਜੀਲਡ ਪੈਂਦੀ ਜੀ। ਹੈਗੀ ਜਾਂ ਕਿੱਦਾਂ। ਜੀ ਤੇ ਜਦੋਂ ਇੱਥੇ ਆਏ ਆ ਤੇ ਮੇਰੇ ਫਰੈਂਡ ਸਰਕਲ ਕਹਿੰਦੇ ਸੀ ਹਾਂ ਬਸ 2 ਲਾਈਟਾਂ ਦੇਖਣੀਆਂ ਤੂੰ। ਮੈਂ ਆ ਕੇ ਹੈਰਾਨ ਹੁੰਦਾ ਸੀ, ਮੈਂ ਕਿਹਾ ਯਾਰ ਸਾਰੀਆਂ ਲਾਈਟਾਂ ਤਾਂ ਕੋਲ ਹੀ ਹੈਗੀਆਂ, ਤੀਰ ਵਾਲੇ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਜੀ ਜੀ ਕਿ ਤੀਰ ਵਾਲੀ। ਤੇ ਇਹ ਚੀਜ਼ ਦਾ ਕਰਕੇ ਮੈਂ ਇੱਕ ਵਾਰੀ ਫੇਲ ਹੋਇਆ ਸੀਗਾ। ਧੰਨਵਾਦ ਜੀ। ਸੋ ਬਿਲਕੁਲ Thank you. ਜਿਹੜੇ ਇੰਡੀਆ, ਇਹ ਮੈਂ ਵੀ ਸੁਣਿਆ ਬਹੁਤ ਲੋਕਾਂ ਕੋਲੋਂ, ਜਿਹੜੇ ਇੰਡੀਆ ਡਰਾਈਵ ਕਰਦੇ ਆਏ ਹੁੰਦੇ ਆ ਨਾ, ਉਹ ਪਹਿਲੀ ਵਾਰੀ ਫੇਲ ਹੁੰਦੇ ਆ, ਕਿਉਂਕਿ ਉਹ ਰੂਲ ਜਿਹੜੇ ਆ ਨਾ ਆਪਾਂ ਉਹ ਬਹੁਤ ਤੁਹਾਡੇ ਦਿਮਾਗ ਦੇ ਉੱਥੇ ਵਿੱਚ ਲੈਕਸ ਹੋ ਹੁੰਦੇ। ਜਾਂਦੇ ਆ ਜੀ। ਸੋ ਸਾਡਾ ਸਮਾਂ ਜਿਹੜਾ ਹਰਜੋਤ ਸਿੰਘ ਖਾਲਸਾ ਜੀ ਉਹ ਸਮਾਪਤੀ ਜੀ ਵਾਲਾ। ਸਮਾਪਤ ਤੋਂ ਪਹਿਲਾਂ ਜ਼ਰੂਰ ਡਰਾਈਵਿੰਗ ਲਾਇਸੈਂਸ ਬਾਰੇ ਭੁਲੇਖੇ ਵੀ ਆ ਬਹੁਤ ਲੋਕਾਂ ਨੂੰ, ਇਹ ਦੱਸਦਾ ਜਾਵਾਂ ਵੀ ਜਿਹੜਾ ਡਰਾਈਵਿੰਗ ਲਾਇਸੈਂਸ ਆ ਪ੍ਰਵੀਨ ਜੀ, ਇਹ ਤੁਹਾਡਾ ਕਨਸਟੀਟਿਊਸ਼ਨਲ ਰਾਈਟ ਨਹੀਂ ਹੈ। ਇਹ ਤੁਹਾਡਾ ਹੱਕ ਨਹੀਂ ਹੈ ਵੀ ਤੁਹਾਨੂੰ ਡਰਾਈਵਿੰਗ ਲਾਇਸੈਂਸ ਮਿਲਣਾ ਆ। ਡਰਾਈਵਿੰਗ ਲਾਇਸੈਂਸ ਤੁਹਾਨੂੰ ਮਿਲਦਾ ਆ ਤੁਹਾਡੀਆਂ ਸਕਿੱਲਸ ਦੇ ਉੱਤੇ, ਤੁਹਾਡੀਆਂ ਡਰਾਈਵਿੰਗ ਸਕਿੱਲਸ ਤੇ ਤੁਸੀਂ ਰੂਲ ਫੋਲੋ ਕਰਦੇ ਆ, ਤੇ ਤੁਸੀਂ ਐਗਰੀ ਵੀ ਕਰਦੇ ਆ ਹਾਂਜੀ ਕਿ ਜਦੋਂ ਤੁਹਾਨੂੰ ਲਾਇਸੈਂਸ ਮਿਲ ਗਿਆ ਉਹ ਤੋਂ ਬਾਅਦ ਵੀ ਆਪਾਂ ਰੂਲ ਫੋਲੋ ਕਰੂਗੇ। ਨਹੀਂ ਤਾਂ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਆ, ਜਿਹੜੀ ਸਰਕਾਰ ਆ, ਉਹ ਕਿਸੇ ਟਾਈਮ ਵੀ DMV ਤੁਹਾਡਾ ਲਾਇਸੈਂਸ ਵਾਪਸ ਲੈ ਸਕਦੀ ਆ। ਜੀ ਤੁਸੀਂ ਦੇਖਿਆ ਹੋਣਾ ਜਦੋਂ ਡਰੰਕ ਡਰਾਈਵਿੰਗ 'ਚ ਫੜੇ ਹੋ ਜਾਓ ਤਾਂ ਉਹ ਨਹੀਂ ਲੈ ਲੈਣਾ, ਰੈਕਲੈਸ ਡਰਾਈਵਰ 'ਚ। ਤੇ ਜੇ ਤੁਹਾਡੀ ਸਿਹਤ ਦੇ ਉੱਤੇ ਕੋਈ ਅਸਰ ਹੋ ਗਿਆ, ਹੁਣ ਆਪਾਂ ਹਾਂਜੀ ਕਈ ਵਾਰੀ ਬਜ਼ੁਰਗ ਦੇਖੇ ਆ ਵੀ ਉਹਨਾਂ ਨੂੰ ਡਾਇਬੀਟੀ ਹੋ ਗਈ, ਡਾਕਟਰ ਨੇ ਲਿਖਤਾ ਵੀ ਨਹੀਂ ਇਹਨੂੰ ਤਾਂ ਡਾਇਬੀਟੀ ਆ, ਇਹਨੂੰ ਦਿਸਦਾ ਘੱਟ ਆ ਜਾਂ ਜੇ ਉਹ, ਤੇ ਫੇਰ ਤੁਹਾਡਾ ਡਰਾਈਵਿੰਗ ਲਾਇਸੈਂਸ ਵਾਪਸ ਵੀ ਲੈ ਲੈਂਦੇ ਆ। ਜੀ ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ,
ਪਲੀਜ਼ ਜਦੋਂ ਵੀ ਤੁਸੀਂ ਡੀਐਮਪੀ ਜਾਣਾ, ਹੁਣ ਤਾਂ ਆਪਣੇ ਭੈਣ ਭਰਾ ਬਹੁਤ ਪੰਜਾਬੀ ਡੀਐਮਪੀ ਲੱਗੇ ਹੋ, ਤੁਸੀਂ ਜਿਹੜੇ ਮਰਜ਼ੀ ਚਲ ਜਾਓ, ਉੱਥੇ ਕਿਸੇ ਨਾਲ ਕੋਈ ਔਖੇ ਹੋਣ ਦੀ ਜਾਂ ਫਸਣ ਦੀ ਗੱਲ ਨਹੀਂ ਹੈ, ਕਿਉਂਕਿ ਇਹ ਗੱਲ ਕਲੀਅਰ ਧਿਆਨ ਚ ਰੱਖੋ ਵੀ ਇਹ ਤੁਹਾਡਾ ਹੱਕ ਨਹੀਂ ਹੈ ਵੀ ਤੁਹਾਨੂੰ ਲਾਇਸੈਂਸ ਮਿਲਣਾ ਹੈ। ਇਹ ਡੀਐਮਪੀ ਦੀ ਮਰਜ਼ੀ ਆ ਵੀ ਉਹ ਨਹੀਂ ਤੁਹਾਨੂੰ ਲਾਇਸੈਂਸ ਦੇਣਾ, ਬੇਸਡ ਅਪਨ ਯੂਅਰ ਸਕਿੱਲਸ ਤੇ ਤੁਸੀਂ ਰੂਲ ਨੂੰ ਕਿੰਨਾ ਫੋਲੋ ਕਰਦੇ ਆ, ਇਹ ਗੱਲ ਜ਼ਰੂਰ ਧਿਆਨ ਚ ਰੱਖੋ। ਹਰਜੋਤ ਸਿੰਘ ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ। ਧੰਨਵਾਦ।